ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਇਸ ਸਮੇਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਹੈ ਚਾਨਣਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਉਹਨਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਖ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲਾਂ ਜੇਕਰ ਆਪਾਂ ਖਬਰਾਂ ਦੇ ਵਿੱਚ ਖਬਰ ਲਈਏ ਤਾਂ ਖਬਰ ਤਰਨਤਾਰਨ ਤੋਂ ਹੈ। ਤਰਨਤਾਰਨ ਦੇ ਵਿੱਚ ਅੱਡੀ ਚੋਟੀ ਦਾ ਜ਼ੋਰ ਲੱਗਿਆ ਜੀ। ਹਰ ਹੱਥਕੰਡਾ ਵਰਤਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉੱਥੇ ਸੀ ਬਾਈ ਇਲੈਕਸ਼ਨ। ਉਹ ਬਾਈ ਇਲੈਕਸ਼ਨ ਜਿਹਨੇ ਤਾਂ ਸਰਕਾਰ ਨੂੰ ਸਿੱਟਣਾ ਤੇ ਸ਼ਾਇਦ ਕਿਸੇ ਹੋਰ ਪਾਰਟੀ ਦੀ ਜੇਕਰ ਜਿੱਤ ਹੋ ਜਾਂਦੀ ਹੈ ਤਾਂ ਉਹ ਪਤਾ ਨਹੀਂ ਉਸ ਨੂੰ ਕਿਵੇਂ ਲੈਣਗੇ ਜਾਂ 2027 ਦਾ ਸੈਮੀਫਾਈਨਲ ਮੰਨਣਗੇ। ਪਾਇਓ ਚਾਨਣਾ ਜਿੰਨੀ ਵਾਹ ਲੱਗੀ ਸੀ ਕਿ ਇੰਨੀ ਜ਼ਰੂਰੀ ਉਹ ਸੀਟ ਸੀ ਕਿਉਂਕਿ ਅੱਜ ਉੱਥੇ ਇਲੈਕਸ਼ਨ ਦਾ ਉਹ ਦਿਨ ਸੀ ਜਿਸ ਦਿਨ ਬਟਨ ਨੱਪਣਾ ਹੁੰਦਾ ਹੈ। ਵੇਖੋ ਮੀਡੀਆ ਦੇ ਮੁਤਾਬਕ, ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਅੰਕੜਾ ਹੁੰਦਾ ਹੈ ਉਹ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕਈ ਵਾਰੀ ਤੇ ਹਫ਼ਤੇ ਤੋਂ ਬਾਅਦ ਆਉਣਾ ਸ਼ੁਰੂ ਹੋ ਜਾਂਦਾ ਹੈ। ਜੀ ਹਫ਼ਤਾ ਲੱਗ ਜਾਂਦਾ ਉਹਨੂੰ ਆਉਣ ਤੇ। ਉਹ ਪਤਾ ਨਹੀਂ ਕਾਹਦੇ ਰਕਸ਼ੇ ਤੇ ਚੜ ਕੇ ਆਉਂਦਾ। ਤਾਂ ਬਹਰਹਾਲ 6 ਵਜੇ ਤੱਕ ਜਿਹੜੀ ਵੋਟ ਪੋਲ ਹੋਈ, ਮਤਲਬ ਕਿ ਟਾਈਮਿੰਗ ਜਿਹੜੀ ਸੀਗੀ ਉਹ 7 ਤੋਂ ਲੈ ਕੇ ਸਵੇਰੇ 7 ਤੋਂ ਲੈ ਕੇ 6 ਵਜੇ ਤੱਕ ਸੀ ਵੋਟ ਦੀ ਟਾਈਮਿੰਗ। ਹੁਣ ਜਿਹੜਾ ਅੰਕੜਾ ਮੀਡੀਆ ਰਾਹੀਂ ਆ, ਮੈਂ ਸਾਫ਼ ਕਰ ਦੇਵਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਅਧਿਕਾਰਤ ਜਿਹੜਾ ਅੰਕੜਾ ਹੁੰਦਾ ਉਹ ਕਈ ਵਾਰ ਰਾਤ ਨੂੰ 12 ਵਜੇ, ਕਈ ਵਾਰ ਅਗਲੇ ਦਿਨ, ਤੇ ਕਈ ਵਾਰ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਕਈ ਦਿਨ ਬਾਅਦ ਅਪਡੇਟ ਹੁੰਦਾ ਹੈ। ਤਾਂ ਬਹਰਹਾਲ ਮੀਡੀਆ ਦੇ ਮੁਤਾਬਕ 6 ਵਜੇ ਤੱਕ, ਯਾਨੀ ਜਦੋਂ ਗੇਟ ਬੰਦ ਹੋਏ ਪੋਲਿੰਗ ਕੇਂਦਰਾਂ ਦੇ, ਤਾਂ ਉਸ ਵੇਲੇ ਤੱਕ 60.95, ਮੇਰੇ ਕੋਲ ਜਿਹੜਾ ਅੰਕੜਾ ਹੈ ਦੈਨਿਕ ਭਾਸਕਰ ਦਾ, ਉਹਨਾਂ ਦੇ ਅਨੁਸਾਰ 6 ਵਜੇ ਤੱਕ ਇੰਨਾ ਵੋਟ ਪੋਲ ਹੋਇਆ ਸੀ। ਇਹਦੇ ਤੋਂ ਮਾਮੂਲੀ ਜਿਹਾ ਕੋਈ ਆਪਾਂ ਵਾਧਾ ਘਾਟਾ ਹੋਰ ਲਾ ਸਕਦੇ ਹਾਂ, ਯਾਨੀ ਆਪਾਂ ਇਸ ਨੂੰ ਰੱਖੀਏ 60% ਦੇ ਕਰੀਬ। ਬਾਕੀ ਚੀਜ਼ਾਂ ਕੀ ਹੋਈਆਂ ਉਹ ਆਪਾਂ ਨੂੰ ਸਭ ਨੂੰ ਪਤਾ ਹੀ ਆ। ਮੈਂ ਉਹਦੇ ਬਾਰੇ ਤੁਹਾਨੂੰ ਕੁਝ ਦੱਸ ਵੀ ਦਿੱਤਾ ਸੀਗਾ ਕਿ ਉੱਥੇ ਬਹੁਤ ਕੁਝ ਚੱਲਿਆ ਤੇ ਅੱਜ ਵੀ ਪੈਸਾ ਜਿਹੜਾ ਝੋਕ ਦਿੱਤਾ ਗਿਆ। ਮਤਲਬ ਕਿ ਜਿਹੜੇ ਕੁਝ ਰੀਸ ਬੰਦੇ ਉੱਥੇ ਇਲੈਕਸ਼ਨ ਲੜ ਰਹੇ ਨੇ ਤੇ ਆਪਣੇ ਜਿੱਦਾਂ ਕਹਿ ਲਓ ਕਿ ਹੋਂਦ ਵਾਸਤੇ ਲੜ ਰਹੇ ਨੇ, ਕਸਰ ਕੋਈ ਛੱਡੀ ਹੋਈ ਨਹੀਂ। ਤੁਸੀਂ ਉਸ ਇਲਾਕੇ ਦੇ ਵਿੱਚ ਕਿਸੇ ਵੀ ਮਤਲਬ ਕਿ ਐਸੇ ਬੰਦੇ ਨੂੰ ਸੰਪਰਕ ਦੇ ਵਿੱਚ ਲਵੋ, ਐਸੇ ਬੰਦੇ ਨੂੰ ਭਰੋਸੇ 'ਚ ਲਵੋ ਜਿਹੜਾ ਗੱਲ ਕਰ ਸਕਦਾ ਹੋਵੇ, ਜਿਹਨੂੰ ਰਾਜਨੀਤਿਕ ਸਮਝ ਹੋਏਗੀ, ਤੁਹਾਨੂੰ ਦੱਸ ਦੇਗਾ ਕਿ ਉੱਥੇ ਕਿਸ ਤਰ੍ਹਾਂ ਹੋਇਆ ਇਲੈਕਸ਼ਨ। ਤੇ ਬਹਰਹਾਲ ਕੋਈ ਵੱਡੀ ਲੜਾਈ ਨਹੀਂ ਹੋਈ। ਇਹ ਇੱਕ ਇਸ ਚੋਣ ਦੀ ਕਹਿ ਲਓ ਕਿ ਪ੍ਰਾਪਤੀ ਆ। ਜਿਸ ਤਰ੍ਹਾਂ ਦਾ ਉੱਥੇ ਮਾਹੌਲ ਤਲਖ ਸੀ, ਮਝੈਲਾਂ ਦਾ ਇਲਾਕਾ ਸੀ ਤੇ ਸਿਆਸੀ ਦੁਸ਼ਮਣੀਆਂ ਇੱਥੇ ਬਹੁਤ ਜ਼ਿਆਦਾ ਹੈ। ਮੇਰੇ ਖਿਆਲ ਦੇ ਨਾਲ ਜਿਹੜੇ ਵਿਧਾਨ ਸਭਾ ਖੇਤਰ ਦੇ ਵਿੱਚ ਸਭ ਤੋਂ ਸਿਆਸੀ ਦੁਸ਼ਮਣੀਆਂ ਜ਼ਿਆਦਾ ਹੋਣਗੀਆਂ ਉਹਨਾਂ ਦੇ ਵਿੱਚੋਂ ਤਰਨਤਾਰਨ ਇੱਕ ਆ। ਤਾਂ ਇਸ ਕਰਕੇ ਮੈਂ ਇਸ ਨੂੰ ਇਹ ਸੁਖਦ ਪੱਖ ਮੰਨਦਾ ਕਿ ਕੋਈ ਲੜਾਈ ਜਾਂ ਕੋਈ ਵੱਡੀ ਕੋਈ ਵੀ ਦੁਸ਼ਮਣੀ ਜਿਹੜੀ ਆ ਇੱਥੇ ਨਹੀਂ ਨਿਕਲੀ। ਇਹ ਇਸ ਇਲੈਕਸ਼ਨ ਦੀ ਪ੍ਰਾਪਤੀ ਆ। ਦੂਜਾ, ਹੁਣ ਜਿਹੜੀ ਆਪਾਂ ਗੱਲ ਕਰੀਏ, ਦੇਖੋ ਜੋ ਉੱਥੇ ਹੋਇਆ ਸਭਨਾਂ ਨੂੰ ਪਤਾ ਹੈ। ਜਿਸ ਤਰ੍ਹਾਂ ਉੱਥੇ ਇਲੈਕਸ਼ਨ ਲੜਿਆ ਗਿਆ ਸਭਨਾਂ ਨੂੰ ਪਤਾ ਹੈ। ਜਿਸ ਤਰ੍ਹਾਂ ਉੱਥੇ ਕਮੇਡੀ ਚੱਲੀ ਆ, ਜੁਮਲੇਬਾਜ਼ੀ ਚੱਲੀ ਆ, ਕੰਟਰੋਵਰਸੀ ਚੱਲੀ ਆ, ਉਹ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਆਪਾਂ ਕਰਦੇ ਹਾਂ ਜੇ ਮੋਟਾ-ਮੋਟੀ ਵੋਟ ਪੋਲ ਦੇ ਆਧਾਰ ਤੇ ਇੱਕ ਅੰਦਾਜ਼ਾ ਬਣਾਈਏ। ਤੇ ਮੇਰੇ ਖਿਆਲ ਦੇ ਨਾਲ, ਦੇਖੋ ਮੇਰੀ ਗੱਲ ਸ਼ਾਇਦ ਹੋ ਸਕਦਾ ਇਨ ਫਿਊਚਰ ਗਲਤ ਵੀ ਹੋ ਜਾਵੇ, ਮੈਂ ਪਹਿਲਾਂ ਹੀ ਕਹਿ ਦਿੰਦਾ, ਪਰ ਜਿਹੜੀ ਇਹ ਵੋਟ ਪਰਸੈਂਟੇਜ ਹੈ ਪੋਲਿੰਗ ਦੀ,
ਇਹ ਸੱਤਾਧਾਰੀ ਧਿਰ ਵਾਸਤੇ ਬਿਲਕੁਲ ਕਹਿ ਲੋ ਕਿ ਠੀਕ ਹੈ। ਮੈਂ ਫੇਰ ਕਹਿ ਦਿੰਦਾ, ਮੈਂ ਬਹੁਤ ਵੱਡਾ ਕ੍ਰਿਟਿਕ ਹਾਂ ਸਰਕਾਰ ਦਾ, ਮੈਨੂੰ ਕ੍ਰਿਟਿਕ ਲੋਕਾਂ ਚੋਂ ਇੱਕ ਗਿਣਿਆ ਜਾਂਦਾ ਹੈ। ਪਰ ਜਿਨ੍ਹਾਂ ਕਿਉਂਕਿ ਵੈਸੇ ਤੇ ਇੰਡੀਆ ਦੇ ਕਿਸੇ ਵੀ ਇਲੈਕਸ਼ਨ ਨੂੰ ਹੁਣ ਪ੍ਰੈਡਿਕਟ ਕਰਨਾ ਸੰਭਵ ਨਹੀਂ ਹੈ। ਕਿਸੇ ਵੀ ਇਲੈਕਸ਼ਨ ਨੂੰ ਤੁਸੀਂ ਪ੍ਰੈਡਿਕਟ ਨਹੀਂ ਕਰ ਸਕਦੇ। ਜੇ ਤੁਸੀਂ ਪ੍ਰੈਡਿਕਟ ਕਰ ਗਏ ਮਤਲਬ ਤਾਂ ਤੁਸੀਂ ਸਮਝੋ ਕਿ ਬਹੁਤ ਸ਼ਾਨਦਾਰ ਕੰਮ ਕਰ ਦਿੱਤਾ। ਤੇ ਜ਼ਿਆਦਾਤਰ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਪ੍ਰੈਡਿਕਸ਼ਨ ਕਰਨ ਤੋਂ ਵੀ ਲੋਕ ਬਚਦੇ ਆ। ਮੈਂ ਕੋਈ ਪ੍ਰੈਡਿਕਟ ਨਹੀਂ ਕਰ ਰਿਹਾ ਇਲੈਕਸ਼ਨ ਨੂੰ, ਜਿੰਨਾ ਕੁ ਮਤਲਬ ਕਿ ਵੋਟ ਪੋਲ ਹੋਇਆ ਉਸ ਆਧਾਰ ਤੇ ਜੇ ਨਿਚੋੜ ਦੇਖੀਏ ਬਹੁਕੌਮੀ ਟੱਕਰ ਦੇ ਵਿੱਚ, ਤਾਂ ਬੜਾ ਸਿੰਪਲ ਫੰਡਾ ਹੈ ਕਿ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ, ਔਰ ਵੈਸੇ ਵੀ ਜੇ ਤੁਸੀਂ ਦੇਖੋਗੇ ਪੰਜਾਬ ਦੇ ਜਿੰਨੇ ਬਾਈ ਇਲੈਕਸ਼ਨ ਆ ਉਹਨਾਂ ਦਾ ਇਤਿਹਾਸ ਵੀ ਜੇ ਤੁਸੀਂ ਪੜ੍ਹ ਕੇ ਦੇਖ ਲਓਗੇ, 92 ਤੋਂ ਲੱਗ ਜਾਓ, ਚਾਹੇ ਤੁਸੀਂ ਮਤਲਬ ਗਿੱਦੜਬਾਹੇ ਵਾਲਾ ਇਲੈਕਸ਼ਨ ਦੇਖ ਲਓ, ਚਾਹੇ ਤੁਸੀਂ ਇਹਦੇ ਵਿੱਚ ਕਿਲ੍ਹਾ ਰਾਏਪੁਰ ਵਾਲਾ, ਜਾਂ ਮਤਲਬ ਕਿ ਇਸ ਤਰ੍ਹਾਂ ਦਾ ਕਿਤੇ ਵੀ ਤੁਸੀਂ ਦੇਖ ਲਓ, ਲੁਧਿਆਣਾ ਨਾਰਥ ਦਾ ਦੇਖ ਲਓ, ਜਦੋਂ 97 ਤੋਂ 2 ਵਾਲੀ ਸਰਕਾਰ ਚੱਲੀ ਹੈ, ਫਿਰ 2 ਤੋਂ 7 ਦੇ ਦਰਮਿਆਨ ਦੇਖ ਲਓ, ਅਜਨਾਲਾ, ਗੜਸ਼ੰਕਰ, ਕਪੂਰਥਲਾ, ਤਾਂ ਇਹ ਜਿਹੜੇ ਸਾਰੇ ਟ੍ਰੈਂਡ ਚੱਕ ਲਓ, ਤੁਸੀਂ ਚੈੱਕ ਕਰ ਲਓ ਕਿ ਉਹਦੇ 'ਚ ਕੀ ਆ। ਬੜਾ ਸਿੰਪਲ ਫੰਡਾ ਹੈ ਕਿ ਜੇ ਆਪਾਂ ਨਿਚੋੜ ਕੱਢ ਕੇ ਦੇਖੀਏ ਕਿ ਜਿਵੇਂ 24 ਦੇ ਵਿੱਚ 4 ਸੀਟਾਂ ਤੇ ਬਾਈ ਇਲੈਕਸ਼ਨ ਹੋਇਆ, ਇਹਨਾਂ ਦੇ ਵਿੱਚ ਜਿਵੇਂ ਤੁਸੀਂ ਵੇਖੋਗੇ ਤਾਂ ਗਿੱਦੜਵਾ 'ਚ ਸਭ ਤੋਂ ਜ਼ਿਆਦਾ ਵੋਟ ਪੋਲ ਹੋਈ ਸੀ, ਤੁਹਾਨੂੰ ਯਾਦ ਹੋਏਗਾ, ਠੀਕ ਹੈ ਜੀ। ਬਾਕੀਆਂ 'ਚ ਐਵਰੇਜ ਜਿਹੜੀ ਸੀ, ਜਿੱਦਾਂ ਲਾ ਲਓ ਕਿ ਸ਼ਾਇਦ ਆਪਾਂ ਦੇਖੀਏ ਡੇਰਾ ਬਾਬਾ ਨਾਨਕ ਜਾਂ ਚੱਬੇਵਾਲ, ਤੇ ਚੌਥੀ ਸੀ ਬਰਨਾਲਾ, ਮਤਲਬ ਕਿ 181 ਤੱਕ ਚਲੇ ਗਈ ਸੀ, ਇੱਕ 64 ਤੱਕ ਸੀ, ਇੱਕ ਸੀਟ 53 ਤੇ ਸੀ, ਮੋਟਾ ਮੋਟੀ ਲਾ ਲਈਏ ਇੱਕ 56 ਤੇ ਸੀ, ਠੀਕ ਹੈ ਨਾ ਜੀ। ਤਾਂ ਇਹਨਾਂ ਦੇ ਜੇ ਟ੍ਰੈਂਡ ਚੈੱਕ ਕਰਕੇ ਦੇਖ ਲਓਗੇ ਤੁਸੀਂ, ਗਿੱਦੜਬਾਹਾ ਨੂੰ ਦੇਖ ਲਓ, ਉਹ 60 ਤੋਂ ਬਹੁਤ ਅੱਗੇ ਚਲੇ ਗਏ, 81% ਬਹੁਤ ਹੀ ਜ਼ਿਆਦਾ ਵੋਟ ਪੋਲ ਹੋਈ ਸੀ। ਤੇ ਤੁਸੀਂ ਉਹ ਵੇਖੋ ਕਿ ਆਪਾਂ ਆਸਾਨੀ ਨਾਲ ਜਿਹੜਾ ਡਿੰਪੀ ਦਾ ਸੀਗਾ ਨਾ ਜੇਤੂ ਰੱਥ, ਦੇਖਿਆ ਸੀ ਕਿ ਉਹ ਬਹੁਤ ਸ਼ਾਨਦਾਰ ਤਰੀਕੇ ਨਾਲ ਜਿੱਤ ਗਿਆ ਸੀ। ਹਾਲਾਂਕਿ ਇੱਥੇ ਆਪਾਂ ਨੂੰ ਪਤਾ ਹੈ ਕਿ ਗੇਮ ਰਲ ਮਿਲ ਕੇ ਵੀ ਹੋ ਗਈ ਸੀ, ਗੇਮ ਇੱਕ ਪਾਸੜ ਹੋ ਗਈ ਸੀ। ਹੁਣ ਜਿੱਦਾਂ ਆਪਾਂ ਜਿਹੜੇ ਹੋਰ ਇਸ ਤਰ੍ਹਾਂ ਦੇ ਇਲੈਕਸ਼ਨ ਦੇਖੀਏ, ਮਤਲਬ ਜਿਹਦਾ ਨਿਚੋੜ ਕੱਢੀਏ ਸਾਰੀਆਂ, 92 ਤੋਂ 97 ਦੀ ਸਰਕਾਰ ਲਾ ਲਓ, 97 ਤੋਂ 2 ਦੀ ਸਰਕਾਰ ਲਾ ਲਓ, 2 ਤੋਂ 7 ਦੀ ਲਾ ਲਓ, 7 ਤੋਂ 12, 12 ਤੋਂ 17, 17 ਤੋਂ 22 ਤੇ 22 ਤੋਂ ਹੁਣ ਤੱਕ, ਮਤਲਬ ਕਿ ਇੱਕ ਮੋਟਾ ਮੋਟੀ ਜੇ ਤੁਸੀਂ ਅੰਕੜਾ ਕੱਢ ਕੇ ਦੇਖੋਗੇ, ਔਰ ਤਾਂ ਉਹ ਅੰਕੜਾ ਇਹ ਆ ਕਿ ਜਦੋਂ 60 ਜਾਂ 60 ਤੋਂ ਉੱਤੇ ਵੋਟ ਜਾਂਦੀ ਹੈ, 60 ਦੇ ਕਰੀਬ ਜਾਂ ਉੱਤੇ ਵੋਟ ਜਾਂਦੀ ਹੈ, ਤਾਂ ਉਹਦਾ ਫਾਇਦਾ ਜਿਹੜਾ ਹੈ ਨਾ, ਉਹ ਸੱਤਾਧਾਰੀ ਧਿਰ ਨੂੰ ਮਿਲਦਾ ਹੈ, ਠੀਕ ਹੈ ਜੀ। 50 ਤੋਂ 60 ਤੇ ਜਾਂ 50 ਤੋਂ ਥੱਲੇ, ਤਾਂ 50 ਤੋਂ ਥੱਲੇ ਤਾਂ ਉੱਥੇ ਤਾਂ ਬਿਲਕੁਲ ਕਹਿ ਲਓ ਕਿ ਕੁਝ ਵੀ ਹੋ ਸਕਦਾ ਹੈ, ਨਿਸ਼ਚਿਤ ਜਿਹਾ ਹੋ ਜਾਂਦਾ ਕੰਮ। ਪਰ ਜੇ 60 ਤੋਂ ਉੱਤੇ ਜਾਂਦਾ ਹੈ, ਹਮੇਸ਼ਾ ਸਰਕਾਰ ਜਿਹਦੀ ਮਰਜ਼ੀ ਹੋਵੇ, ਆਪਾਂ ਓਵਰਆਲ ਜਿਹੜਾ ਟ੍ਰੈਂਡ ਹੈ ਪੰਜਾਬ ਦਾ, ਉਹਦੇ ਆਧਾਰ ਤੇ ਗੱਲ ਕਰੀਏ ਤਾਂ ਉਹਨੂੰ ਇੱਕ ਐਜ ਮਿਲ ਜਾਂਦਾ ਹੈ। ਉਹਦਾ ਇੱਕ ਵੱਡਾ ਕਾਰਨ ਹੈ, ਜੇ ਉਹਨੂੰ ਸਮਝੋਗੇ ਤੁਸੀਂ, ਕਿ ਇੱਕ ਤੇ ਇਹ ਆ ਕਿ ਜਿਹੜੀ ਵੀ ਸਰਕਾਰ ਹੁੰਦੀ ਹੈ ਉਹਦਾ ਕਾਡਰ ਆਪਣੇ ਆਪ ਬਣ ਜਾਂਦਾ ਹੈ, ਲੋਕ ਉਹਦੇ ਨਾਲ ਆਪਣੇ ਆਪ ਜੁੜ ਜਾਂਦੇ ਆ। ਫਿਰ ਜੇ ਤੁਸੀਂ ਦੇਖੋਗੇ ਤਾਂ ਉਹਦਾ ਵੋਟਰ ਜਿਹੜਾ ਹੈ ਬੇਝਿਜਕ ਨਿਕਲਦਾ, ਉਹਨੂੰ ਡਰ ਨਹੀਂ ਹੁੰਦਾ। ਆਮ ਸ਼ਹਿਰੀ ਕਈ ਵਾਰ ਵੋਟ ਪਾਉਣ ਨਹੀਂ ਨਿਕਲਦਾ, ਉਹਨੂੰ ਪਤਾ ਹੁੰਦਾ ਕਿ ਮੈਂ ਸਰਕਾਰ ਨੂੰ ਵੋਟ ਨਹੀਂ ਪਾਉਣੀ, ਮੈਂ ਨਾ ਖੁਸ਼ ਹਾਂ, ਉਹਨੂੰ ਪਤਾ ਹੈ ਇਸ ਚੀਜ਼ ਦਾ, ਪਰ ਵੋਟ ਨਹੀਂ ਪਾਉਂਦਾ ਕਿ ਕਾਹਨੂੰ ਯਾਰ ਐਵੇਂ ਨਾਰਾਜ਼ਗੀ ਲੈਣੀ ਹੈ। ਸੋ ਇਹ ਇੱਕ ਮਤਲਬ ਕਿ ਇਸ ਤਰ੍ਹਾਂ ਦੇ ਕੁਝ ਫੈਕਟ ਹੁੰਦੇ ਨੇ ਜਿਹੜੇ ਕਿ ਸੱਤਾਧਾਰੀ ਧਿਰ ਨੂੰ ਫਾਇਦਾ ਦਿੰਦੇ ਆ। ਤਾਂ ਪਰ ਹੁਣ ਜੇ ਆਪਾਂ ਵੇਖ ਲਈਏ ਕਿ ਇਹਨਾਂ ਦੀ ਜਿੱਤ ਜਿਹੜੀ ਹੈ, ਉਹ ਤੇ ਠੀਕ ਹੈ, ਇਹਨਾਂ ਵਾਸਤੇ ਹੋ ਸਕਦਾ ਹੈ ਕਿ ਬਹੁਤ ਕਾਰਗਰ ਰਹੀ ਹੋਵੇ, ਜਾਂ ਅੱਗੇ ਜਾ ਕੇ ਇਹਨਾਂ ਲਈ ਫਾਇਦੇਮੰਦ ਹੋਵੇਗੀ। ਪਰ ਇੱਥੇ ਦੂਜੇ ਨੰਬਰ ਵਾਲਾ ਜਿਹੜਾ ਹੋਏਗਾ ਨਾ, ਉਹ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਜਿੱਤ ਤੋਂ ਘੱਟ ਨਹੀਂ ਹੈ। ਮੈਂ ਇਹ ਵੀ ਮੰਨਦਾ, ਫਰਜ਼ ਕਰੋ ਅਕਾਲੀ ਦਲ ਬਾਦਲ ਜਿਸ ਤਰ੍ਹਾਂ ਉਸਨੇ ਜ਼ੋਰ ਲਾਇਆ, ਜੇ ਉਹ ਦੂਜੇ ਨੰਬਰ ਤੇ ਆ ਜਾਂਦਾ, ਵੋਟਾਂ ਦਾ ਮਾਰਜਨ ਮੰਨ ਲਓ 5-7 ਹਜ਼ਾਰ ਰਹਿ ਜਾਂਦਾ, ਤਾਂ ਉਸ ਸੂਰਤ 'ਚ ਲੋਕ ਇਹੀ ਮੰਨਣਗੇ ਕਿ ਅਕਾਲੀ ਦਲ ਜਿੱਤ ਗਿਆ, ਕਿਉਂਕਿ ਜੇ ਇਲੈਕਸ਼ਨ ਨਿਰਪੱਖ ਹੋ ਜਾਂਦਾ ਜੀ, ਇਹ ਜਿੱਤ ਜਾਂਦੀ, ਪਰਸੈਪਸ਼ਨ ਬਣ ਜਾਂਦੀ, ਤੇ ਫਿਰ ਸਾਰੀਆਂ ਪੰਥਕ ਧਿਰਾਂ ਨੂੰ ਮਾਤ ਦੇ ਦੇਣਗੇ। ਉਹ ਪੰਥ ਦੀ ਜਿੱਥੇ ਸਭ ਤੋਂ ਜ਼ਿਆਦਾ ਤਾਕਤ ਆ, ਉਸ ਜੀ ਹਲਕੇ 'ਚ ਮੰਨ ਲਓ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਲੜ ਰਹੀਆਂ, ਅਕਾਲੀ ਦਲ ਬਾਦਲ ਜੁਦਾ ਇਹਨਾਂ ਤੋਂ ਕੱਲਾ ਇਲੈਕਸ਼ਨ ਲੜ ਰਿਹਾ, ਤਾਂ ਉਹਦੇ 'ਚ ਫਾਇਦਾ ਕਿਸ ਨੂੰ?
ਜੀ, ਜੇ ਮੰਨ ਲਓ ਮਨਦੀਪ ਸਿੰਘ ਸੈਕਿੰਡ ਆ ਜਾਂਦਾ ਤਾਂ ਮਾਝੇ ਦੇ ਵਿੱਚ ਇਹ ਸਾਫ਼ ਆ ਕਿ ਫਿਰ ਦੂਜੀ ਵੱਡੀ ਧਿਰ ਪੰਥਕ ਧਿਰ ਹੋਏਗੀ। ਜੀ, ਤੇ ਜੇ ਫਿਰ ਆਪਾਂ ਅੱਗੇ ਵੇਖੀਏ ਵੀ ਉਹ ਜਿਹੜੀਆਂ ਤਿੰਨ ਰਹਿ ਗਈਆਂ ਵੀ ਤਿੰਨਾਂ ਚੋਂ ਟੌਪ ਤੇ ਕੌਣ ਆਏਗਾ, ਤੇ ਸਭ ਤੋਂ ਵੱਡੀ ਗੱਲ ਆ ਜੇ ਕਾਂਗਰਸ ਇਹਨਾਂ ਚੋਂ ਫਾੜੀ ਆਉਂਦੀ ਆ ਤਾਂ ਰਾਜਾ ਵੜਿੰਗ ਮੰਜੇ ਜਾਣਗੇ। ਜੀ, ਜੀ, ਮਤਲਬ ਕਿ ਸਾਰਿਆਂ ਵਾਸਤੇ ਪੋਜੀਸ਼ਨਾਂ ਬਹੁਤ ਮਤਲਬ ਕਿ ਠੀਕ ਆ। ਆਮ ਆਦਮੀ ਪਾਰਟੀ ਵਾਸਤੇ ਜਿੱਤ ਹਰ ਹਾਲ ਦੇ ਵਿੱਚ ਜ਼ਰੂਰੀ ਹੈ, ਪਰ ਉਹ ਜਿੱਤ ਜਾਏਗੀ ਤਾਂ ਉਹ ਉਹਦੀ ਮਤਲਬ ਕਿ ਕੋਈ ਜ਼ਿਆਦਾ ਉਹਦੀ ਤਕਦੀਰ ਨਹੀਂ ਸੰਵਾਰ ਸਕਦੀ। ਵਕਤ ਜਿਹੜਾ ਹੁੰਦਾ ਉਹ ਇਹ ਬਾਈ ਇਲੈਕਸ਼ਨ ਥੋੜਾ ਬਚਾ ਦਿੰਦਾ, ਤੁਸੀਂ ਆਪਣੇ ਆਪ ਨੂੰ ਮਜ਼ਬੂਤ ਹੋਣ ਦਾ ਸੰਦੇਸ਼ ਜ਼ਰੂਰ ਦਿੰਦੇ ਹੋ, ਪਰ ਦੂਜੀਆਂ ਧਿਰਾਂ ਵਾਸਤੇ ਪੋਜੀਸ਼ਨਾਂ ਜਿਹੜੀਆਂ ਉਹ ਅੱਡੋ ਅੱਡ ਬਹੁਤ ਮਹੱਤਤਾ ਰੱਖਦੀਆਂ। ਤੇ ਮੇਰਾ ਮੰਨਣਾ ਕਿ ਜੀ, ਜੇ ਇਹ ਕੋਈ ਅੰਕੜੇ 'ਚ ਫਰਕ ਨਹੀਂ ਪੈਂਦਾ, ਦੇਖੋ ਮੈਂ ਵਾਰ-ਵਾਰ ਕਹਿ ਰਿਹਾ ਕਿ ਜੇ ਇਹੀ ਅੰਕੜਾ ਆਪਾਂ ਨੂੰ ਫਾਈਨਲ ਅੰਕੜਾ ਮਿਲਦਾ 60-62 ਵਾਲਾ, ਤਾਂ ਫਿਰ ਸਮਝੋ ਕਿ ਆਮ ਆਦਮੀ ਪਾਰਟੀ ਥੋੜਾ ਜਿਹਾ ਸੁੱਖ ਦਾ ਸਾਹ ਲੈ ਸਕਦੀ ਆ। ਤੇ ਦੂਜੀ ਗੱਲ ਇਹ ਆ ਕਿ ਇਹਦੇ ਵਿੱਚ ਜਿੱਤ ਹਾਰ ਦਾ ਮਾਰਜਨ ਮੈਨੂੰ ਲੱਗਦਾ ਕਿ ਛੋਟਾ ਹੀ ਹੋਏਗਾ, ਜ਼ਿਆਦਾ ਵੱਡਾ ਨਹੀਂ ਹੋਏਗਾ। ਪਰ ਜੀ, ਜੇ ਮੰਨ ਲਓ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਸਭ ਤੋਂ ਕ੍ਰੂਸ਼ਲ ਦੇਖਣ ਵਾਲੀ ਚੀਜ਼ ਜਿਹੜੀ ਹੋਏਗੀ ਉਹ ਇਹੋ ਹੋਏਗੀ ਕਿ ਸੈਕੰਡ ਪੋਜੀਸ਼ਨ ਤੇ ਕੌਣ ਆਉਂਦਾ, ਮਨਦੀਪ ਸਿੰਘ ਅਕਾਲੀ ਦਲ ਬਾਦਲ ਜਾਂ ਕਾਂਗਰਸ ਜਾਂ ਭਾਜਪਾ। ਭਾਜਪਾ ਦੇ ਚਾਂਸ ਤਾਂ ਘੱਟ ਆ, ਪਰ ਇੱਕ ਮੈਨੂੰ ਅੱਜ ਬੜੇ ਉੱਥੇ ਸੂਝਵਾਨ ਬੰਦੇ ਨੇ ਦੱਸਿਆ, ਜਿਹੜਾ ਇੱਕ ਜੀ, ਰਾਜਨੀਤਿਕ ਧਿਰ ਦਾ ਕੰਪੇਨ ਦਾ ਮੋਢੀ ਵੀ ਆ, ਉਹਨੇ ਜੀ, ਇਮਾਨਦਾਰੀ ਨਾਲ ਦੱਸਿਆ ਵੀ ਸਾਡਾ ਤਾਂ ਕੰਮ ਗਿਆ। ਹੁਣ ਮੈਂ ਨਾਂ ਨਹੀਂ ਲਵਾਂਗਾ, ਸਮਰਥਕ ਨਾਰਾਜ਼ ਹੋ ਜਾਂਦੇ ਨੇ, ਕਈ ਵਾਰ ਹਤਾਸ਼ ਹੋ ਜਾਂਦੇ ਆ। ਆਪਾਂ ਦੱਸ ਦੇਵਾਂਗੇ ਜਿੱਦਣ ਇਲੈਕਸ਼ਨ ਦਾ ਨਤੀਜਾ ਆਇਆ ਤਾਂ ਦੱਸ ਦੇਵਾਂਗੇ ਕਿ ਬਈ ਫਲਾਣੀ ਤਨਜ਼ੀਮ ਦਾ ਕੋਈ ਵਿਅਕਤੀ ਸੀਗਾ। ਤਾਂ ਉਸਨੇ ਮੈਨੂੰ ਇਹ ਕਿਹਾ ਕਿ ਹੁਣ ਏਦਾਂ ਲੱਗ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਕਿ ਭਾਜਪਾ ਕਾਂਗਰਸ ਨੂੰ ਪਛਾੜ ਸਕਦੀ ਹੈ। ਤੁਸੀਂ ਦੇਖੋ ਕਿੱਡੀ ਇੰਟਰਸਟਿੰਗ ਗੱਲ ਹੈ, ਜੀ, ਜੀ, ਕਿੱਡੀ ਇੰਟਰਸਟਿੰਗ ਗੱਲ ਉਸਨੇ ਦੱਸੀ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਵੇਖੋ ਕਿੱਡੀ ਵੱਡੀ ਕਾਂਗਰਸ ਦੀ ਇਹ ਮੈਂ ਕਹੂੰਗਾ ਕਿ ਬਦਕਿਸਮਤੀ ਹੋਏਗੀ ਕਿ ਐਡੀ ਜੀ, ਚੜ੍ਹਤ ਸੀ ਇਹਨਾਂ ਦੇ ਕੋਲ, ਤੇ ਜੇ ਇਹਨਾਂ ਨੇ ਗਵਾ ਲਈ ਉਹ ਭਾਜਪਾ ਤੋਂ ਵੀ ਪਛੜ ਜਾਂਦੀ ਹੈ ਗੁਰਪ੍ਰੀਤ, ਤਾਂ ਬਹੁਤ ਵੱਡਾ ਕਲੇਸ਼ ਇਹਨਾਂ ਦੇ ਵਿੱਚ ਛਿੜ ਸਕਦਾ ਹੈ। ਜੀ, ਜੀ। ਸੋ ਇਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ ਗੱਲ ਉਹ ਵੀ ਇਲੈਕਸ਼ਨਾਂ ਦੀ ਹੀ ਕਰਨੀ ਹੈ। ਇੱਕ ਵੱਡਾ ਸੂਬਾ ਬਿਹਾਰ, ਜਿਹੜਾ ਕਿ ਦੇਸ਼ ਦੀ ਰਾਜਨੀਤੀ ਦੇ ਉੱਪਰ ਬੜਾ ਪ੍ਰਭਾਵ ਰੱਖਦਾ ਹੈ, ਪਕੜ ਰੱਖਦਾ ਹੈ, ਕਿਉਂਕਿ ਹੈਗਾ ਹੀ ਏਡਾ ਵੱਡਾ ਹੈ। ਤੇ ਉੱਥੇ ਵੀ ਇਲੈਕਸ਼ਨ ਨਿਬੜ ਗਈ ਹੈ ਜੀ। ਉੱਥੇ ਕਈ ਗੇੜਾਂ ਦੇ ਵਿੱਚ ਇਲੈਕਸ਼ਨ ਹੁੰਦੀ ਹੈ। ਅੱਜ ਆਖਰੀ ਗੇੜ ਸੀ ਉਸ ਦਾ, ਤੇ ਉਹ ਗੇੜ ਖਤਮ ਹੁੰਦਿਆਂ ਹੀ ਹੁਣ ਜਿਹੜਾ ਗੇੜ ਪੈਣਾ ਹੈ ਉਹ ਪੈਣਾ ਸੋਚਾਂ ਦਾ, ਕਿ ਭਾਈ ਆਪਾਂ ਤਾਂ ਆਪਣਾ ਜ਼ੋਰ ਲਾਤਾ ਤੇ ਸਾਡਾ ਕੀ ਬਣੂਗਾ। ਪਰ ਉੱਥੇ ਵੀ ਸਰਵੇ ਸਾਹਮਣੇ ਆ ਰਹੇ ਨੇ। ਕੁਝ ਸਰਵੇ ਮੈਂ ਦੇਖ ਪਾ ਰਿਹਾ ਸੀ, ਉਹ ਤਾਂ ਐਨਡੀਏ ਦੀ ਚੜ੍ਹਤ ਹੀ ਦੱਸ ਰਹੇ ਨੇ, ਦੁਬਾਰਾ ਕਹਿੰਦੇ ਵੀ ਉਹੀ ਕਾਬਜ਼ ਹੋਣਗੇ। ਪਰ ਕੀ ਕਹਿੰਦੀਆਂ ਜੀ ਆਲ ਓਵਰ ਰਿਪੋਰਟਾਂ ਤੁਸੀਂ ਸਟੱਡੀ ਕੀਤੀਆਂ ਨੇ ਜਿਹੜੀਆਂ? ਬਿਲਕੁਲ ਦੇਖੋ ਗੁਰਪ੍ਰੀਤ, ਜਿਹੜੇ ਇਹ ਸਰਵੇ ਨੇ ਖਾਸ ਤੌਰ ਤੇ ਐਗਜ਼ਿਟ ਪੋਲ ਵਗੈਰਾ ਜਿਹੜੇ ਹੁੰਦੇ ਨੇ, ਜਿਵੇਂ ਇਲੈਕਸ਼ਨ ਮਤਲਬ ਕਿ ਵੋਟਾਂ ਪੈਣ ਦਾ ਕੰਮ ਮੁਕੰਮਲ ਹੁੰਦਾ ਹੈ ਤਾਂ ਫਿਰ ਐਗਜ਼ਿਟ ਪੋਲ ਆਉਂਦੇ ਨੇ। ਤਾਂ ਉਹ ਤੇ ਤਕਰੀਬਨ ਮੈਂ ਹੁਣੀ ਆਪਦੇ ਫੇਸਬੁੱਕ ਪੇਜ ਤੇ ਵੀ ਪਾਇਆ, ਜੇ ਤੁਸੀਂ ਜਾ ਕੇ ਦੇਖ ਸਕੋ ਜਾਂ ਜਿਹੜਾ ਵੀ ਕੋਈ ਦੇਖਣਾ ਚਾਹੇਗਾ। ਤੁਸੀਂ ਇਹ ਦੇਖੋ ਕਿ ਕਿੰਨੀ ਕਹਿ ਲਓ ਕਿ ਹਾਸੋਹੀਣੀ ਗੱਲ ਆ ਕਿ ਸਾਰਿਆਂ ਦੇ ਸਰਵੇਆਂ ਦੇ ਵਿੱਚੋਂ ਕਈ ਤੇ ਇਦਾਂ ਲੱਗਦਾ ਕਿ ਜਿੱਦਾਂ ਆਪ ਇਹ ਕੋਲ ਬੈਠ ਕੇ ਬਣਾਏ ਹੋਣ। ਜਿਵੇਂ ਕੋਈ ਪੱਤਰਕਾਰ ਆ ਉਹ ਖਬਰ ਬਣਾਉਂਦਾ ਤੇ 5-7 ਪੱਤਰਕਾਰਾਂ ਨੂੰ ਵੀ ਨਾਲ ਭੇਜ ਦਿੰਦਾ, ਤੇ ਅਗਲੇ ਦਿਨ ਜਿਹੜਾ ਅਖਬਾਰ ਖੋਲੋ ਉਹ ਸੇਮ ਹੀ ਲੱਗੀ ਹੁੰਦੀ ਹੈ, ਸੇਮ ਟਾਈਟਲ ਦੇ ਨਾਲ। ਜੀ, ਤਾਂ ਇਦਾਂ ਇਦਾਂ ਦੀ ਸੂਰਤ ਹਾਲ ਹੈ। ਤਾਂ ਮੈਂ ਮਤਲਬ ਕਿ ਆਪਾਂ ਕਈ ਇਲੈਕਸ਼ਨਸ ਦੇ ਵਿੱਚ ਦੇਖ ਚੁੱਕੇ ਆ ਕਿ ਸਰਵੇ ਜਿਹੜੇ ਆ ਇਹ ਮੂੰਹ ਮੂੰਹ ਡਿੱਗੇ ਆ। ਇਹ ਉਹੀ ਸਰਵੇ ਆ, ਤੁਹਾਨੂੰ ਪਤਾ ਹੈ, ਜਿਹੜੇ ਨਰਿੰਦਰ ਮੋਦੀ ਨੂੰ ਬਹੁਤ ਵੱਡਾ ਫਤਵਾ ਦਿੰਦੇ ਸੀ, ਪਰ ਜਿਵੇਂ ਹੀ ਇਲੈਕਸ਼ਨ ਦਾ ਰਿਜ਼ਲਟ ਆਇਆ ਸੀਗਾ ਤਾਂ ਸਭ ਮੂੰਹ ਮੂੰਹ ਡਿੱਗ ਗਏ ਸੀਗੇ। ਹਾਂ, ਮੈਂ ਹਮੇਸ਼ਾ ਇੱਕ ਗੱਲ ਕਹਿਣਾ ਜਿਹੜੀ ਤੁਹਾਨੂੰ ਵੀ ਯਾਦ ਹੋਏਗੀ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਲੜ ਰਹੀ ਆ, ਜਿੱਥੇ ਵੀ ਉਹ ਇਲੈਕਸ਼ਨ ਇਹਨਾਂ ਦਿਨਾਂ 'ਚ ਲੜਦੀ ਹੈ, ਤੁਸੀਂ ਉਹਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਕਦਾਚਿਤ ਨਾ ਕਰੋ। ਹਾਂ, ਇਹ ਸੈਕੰਡ ਫੇਜ਼ ਸੀਗਾ। ਸੈਕੰਡ ਫੇਜ਼ ਉਹਨਾਂ ਜਗ੍ਹਾ ਤੇ ਸੀ ਜਿੱਥੇ ਮੁਸਲਿਮ ਵੋਟ ਬਹੁਤ ਜ਼ਿਆਦਾ ਹੈ। ਤਾਂ ਇੱਥੇ ਜੀ, ਵੋਟ ਜਿਹੜੀ ਪੋਲ ਹੋਈ ਆ, ਮੇਰੇ ਖਿਆਲ ਦੇ ਨਾਲ 1977 ਤੋਂ ਬਾਅਦ ਰਿਕਾਰਡ ਤੋੜ ਹੈ, ਰਿਕਾਰਡ ਤੋੜ ਹੈ। ਇਹ ਆਪਣੇ ਆਪ ਦੇ ਵਿੱਚ ਬੜਾ ਇੰਟਰਸਟਿੰਗ ਫੈਕਟ ਹੋਏਗਾ, ਬਹੁਤ ਰੌਚਕ ਹੋ ਜਾਏਗਾ ਕਿ ਬਈ ਜੇ ਮੰਨ ਲਓ ਏਡੇ ਉਤਸ਼ਾਹ ਦੇ ਨਾਲ ਵੋਟਰ ਨਿਕਲਿਆ ਤੇ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਰਿਹਾ ਜੀ, ਜਾਂ ਨੀਤੀ ਇਹਨਾਂ ਦੇ ਗੱਠਜੋੜ ਨੂੰ ਜਿਤਾ ਰਿਹਾ, ਐਡੀ ਵੱਡੀ ਮਤਲਬ ਕਿ ਮੁਸਲਿਮ, ਵੈਸੇ ਤੇ ਜੇ ਤੁਸੀਂ ਦੇਖੋਗੇ SIR ਦੇ ਵਿੱਚ ਇਹਨਾਂ ਨੇ ਮੁਸਲਿਮ ਇਲਾਕਿਆਂ 'ਚ ਵੋਟਾਂ ਕੱਟੀਆਂ ਨੇ,
ਆਪ ਇਹ ਗੱਡੀਆਂ ਭਰ ਕੇ, ਰੇਲ ਗੱਡੀਆਂ ਭਰ ਕੇ ਦੂਜੀਆਂ ਸਟੇਟਾਂ ਚੋਂ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਲਿਆ ਰਹੇ ਆ। ਤੁਸੀਂ ਦੇਖੋ ਕਪਲ ਸਿੱਬਲ ਨੇ ਕਿੱਡਾ ਵੱਡਾ ਰੌਲਾ ਪਾਇਆ ਹੋਇਆ। ਤਾਂ ਗੱਲ ਇਹ ਆ ਕਿ ਜੇ ਮੰਨ ਲਓ ਇਹ ਇਸ ਤਰ੍ਹਾਂ ਇਲੈਕਸ਼ਨ ਜਿੱਤਦੇ ਆ ਤਾਂ ਫਿਰ ਇਹਦਾ ਮਤਲਬ ਇਹ ਆ ਕਿ ਲੋਕ ਜਿਹੜੇ ਆ ਉਹ ਬਈ ਆਪਣੇ ਪੱਧਰ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਜਾਣ ਦੇਣਾ ਚਾਹੁੰਦੇ, ਗੱਠਜੋੜ ਦੀ ਸਰਕਾਰ ਨਹੀਂ ਜਾਣ ਦੇਣਾ ਚਾਹੁੰਦੇ। 20 ਸਾਲ ਤੋਂ ਨਿਤਿਸ਼ ਲਗਾਤਾਰ ਰਾਜ ਕਰੀ ਜਾਂਦਾ, ਉਹ ਨਹੀਂ ਜਾਣ ਦੇਣਾ ਚਾਹੁੰਦੇ। ਤਾਂ ਫਿਰ ਇਹਦਾ ਮਤਲਬ ਇਹ ਆ ਕਿ ਜਿਹੜਾ ਇੱਕ YouTube ਤੇ ਅੱਜ ਕੱਲ ਮੀਡੀਆ ਦਾ ਹਿੱਸਾ ਬਣ ਬੈਠਾ ਹੈ, ਖਾਸ ਤੌਰ ਤੇ ਵੈਬ ਮੀਡੀਆ ਦਾ, ਉਹ ਤੇ ਕਦੇ ਮੈਂ ਨਹੀਂ ਉਹਨਾਂ ਦੇ ਮੂੰਹ ਸੁਣਿਆ ਕਿ ਉਹ ਭਾਰਤੀ ਜਨਤਾ ਪਾਰਟੀ ਵਾਲੇ ਗੱਠਜੋੜ ਨੂੰ ਕਹਿਣ ਜਿੱਤ ਜਾਏਗਾ। ਜਿਵੇਂ ਗੋਦੀ ਮੀਡੀਆ, ਇਹ ਵਿਰੋਧੀ ਮੀਡੀਆ ਜੀ। ਮੈਂ ਤਾਂ ਕਦੇ ਇਹਨਾਂ ਦੇ ਮੂੰਹ ਨਹੀਂ ਹੈਗੇ ਨੇ। ਮੈਂ ਤਾਂ ਜਿੰਨੇ 10-15 ਚੈਨਲ ਦੇਖਦਾ ਉਹ ਇੱਕ ਪਾਸੇ ਲੱਗ ਜਾਂਦੇ ਨੇ ਜੀ ਕਿ ਜਿੱਤ ਹੀ ਨਹੀਂ ਸਕਦੇ, ਜਿੱਤ ਹੀ ਨਹੀਂ ਸਕਦੇ। ਹਾਲਾਂਕਿ ਮੈਂ ਤਾਂ ਹੀ ਕਹਿੰਦਾ ਕਿ ਇਹ ਤਾਂ ਫਿਰ ਬੜਾ ਇੱਕ ਅਜੀਬ ਮਾਹੌਲ ਹੈ ਕਿ ਫਿਰ ਜੇ ਭਾਰਤੀ ਜਨਤਾ ਪਾਰਟੀ ਜਾਂ ਹਾਰ ਹੀ ਨਹੀਂ ਰਹੀ, ਇਹਨਾਂ ਇਲਾਕਿਆਂ ਦੇ ਵਿੱਚ ਹਾਰ ਨਹੀਂ ਰਹੀ, ਤਾਂ ਫਿਰ ਉਹਦੀ ਜਿੱਤ ਦਾ ਸੂਤਰ ਕੀ ਹੈ? SIR ਵੋਟਾਂ ਕੱਟ ਕੇ, ਹਾਂ ਵੋਟਿੰਗ ਮਸ਼ੀਨਾਂ ਦਾ ਤਾਂ ਤੁਹਾਨੂੰ ਪਤਾ ਹੁਣ ਬਾਅਦ ਦੇ ਵਿੱਚ ਉਹਦੀ ਤੇ ਸ਼ਾਮਤ ਆਏਗੀ। ਐਸਾ ਕੀ ਇਹਨਾਂ ਦੇ ਕੋਲ ਕੀ ਝੁਰਲੂ ਹੈ, ਕੀ ਜਾਦੂ ਹੈ ਕਿ ਹਾਰਦੇ ਨਹੀਂ? ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਤਿਕੜਮ ਲੱਗਦੀ ਹੈ। ਜੇ ਆਪਾਂ ਵੇਖੀਏ ਜਿਹੜੇ ਵਿਸ਼ਲੇਸ਼ਕ ਸਹੀ ਨੇ ਜਾਂ ਤਾਂ ਫਿਰ ਉਹ ਗਲਤ ਨੇ, ਜਾਂ ਉਹਨਾਂ ਦੀਆਂ ਜਿਹੜੀਆਂ ਗਰਾਊਂਡ ਤੋਂ ਰਿਪੋਰਟਾਂ ਨੇ, ਵਿਸ਼ਲੇਸ਼ਣ ਨੇ, ਉਹ ਸਹੀ ਨੇ ਤਾਂ ਫਿਰ ਤਿਕੜਮ ਹੈ, ਜੇ ਆਪਾਂ ਸਰਵਿਆਂ ਦੀ ਮੰਨੀਏ ਤਾਂ। ਖੈਰ ਅੰਤਮ ਨਤੀਜਾ ਜਿਹੜਾ ਆਏਗਾ ਮੇਰੇ ਖਿਆਲ ਦੇ ਨਾਲ ਉਸ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗੂਗਾ। ਪਰ ਇਸ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਭਾਰਤੀ ਜਨਤਾ ਪਾਰਟੀ ਉੱਥੇ ਪੂਰੀ ਤਾਕਤ ਝੋਕਣ ਦੇ ਬਾਅਦ ਵੀ ਇੱਕ ਝਟਕਾ ਖਾ ਕੇ ਫਿਰ ਬਹੁਤ ਹੱਦ ਤੱਕ ਸੰਭਲ ਕੇ ਚੱਲੀ ਕਿ ਦੂਜੇ ਫੇਜ਼ ਤੋਂ ਪਹਿਲਾਂ ਇਹਨਾਂ ਨੇ ਧਰਮਿੰਦਰ ਪ੍ਰਧਾਨ ਨੂੰ ਭੇਜਿਆ ਨਿਤੀਸ਼ ਕੁਮਾਰ ਦੇ ਘਰ। ਪਤਾ ਨਹੀਂ ਮਿਹਨਤ ਤਰਲਾ ਕੀਤਾ ਨੇ ਕੀ ਕੀਤਾ ਆ। ਫਿਰ ਉਹਨੇ ਆ ਕੇ ਮਤਲਬ ਕਿ ਅਲਾਇੰਸ ਸਟੇਸ਼ਨ, ਇਸ ਤੋਂ ਇਲਾਵਾ ਚੰਦਰਬਾਬੂ ਨਾਇਡੂ ਦਾ ਮੁੰਡਾ ਵੀ ਭੇਜਿਆ ਤੇ ਕੁਝ ਪੋਸਟਰ ਵਗੈਰਾ ਵੀ ਲਾਏ। ਨਿਤੀਸ਼ ਦੇ ਪੋਸਟਰ ਤੱਕ ਲਾਏ ਗਏ ਕਿ ਇਹੀ 14 ਤਰੀਕ ਨੂੰ ਸਹੁੰ ਚੁੱਕਣਗੇ। ਮਤਲਬ ਕਿ ਡੈਮੇਜ ਕੰਟਰੋਲ ਕਰਨ ਦਾ ਯਤਨ ਕੀਤਾ। ਪਰ ਜੇ ਆਪਾਂ ਦੇਖੀਏ ਜਿਸ ਤਰ੍ਹਾਂ ਦਾ ਇਹ ਖਾਸਾ ਹੈ, ਜਿੱਦਾਂ ਅੱਜ 122 ਸ਼ਾਇਦ ਵਿਧਾਨ ਸਭਾ ਸੀਟਾਂ ਵਾਸਤੇ ਇਲੈਕਸ਼ਨ ਹੋਇਆ, ਤਾਂ ਮੈਨੂੰ ਤੇ ਇੰਨਾ ਹੀ ਲੱਗਦਾ ਕਿ ਬਈ ਇੰਨੀ ਵੱਡੀ ਵੋਟ ਜਿਹੜੀ ਵੱਡੇ ਪੱਧਰ ਤੇ ਪੋਲ ਹੋਈ ਆ, ਮੈਨੂੰ ਤੇ ਇਹ ਲੱਗਦਾ ਕਿ ਜੇ SIR ਵਾਲੀ ਨਾ ਖੇਡ ਹੁੰਦੀ ਤਾਂ ਭਾਰਤੀ ਜਨਤਾ ਪਾਰਟੀ ਦੇ ਬਿਲਕੁਲ ਉਲਟ ਵੀ ਹੋ ਸਕਦਾ ਸੀ ਮਾਮਲਾ। ਕਿਉਂਕਿ ਜ਼ਿਆਦਾਤਰ ਇਹਦੇ ਵਿੱਚ ਤੇ ਉਮੀਦ ਹੈ ਕਿ ਲਾਲੂ ਯਾਦਵ ਦੇ ਮੁੰਡੇ ਵਾਲਾ ਜਿਹੜਾ ਗੱਠਜੋੜ ਹੈ ਉਹ ਜਿੱਤਣ ਦੀ ਸੰਭਾਵਨਾ ਰੱਖਦਾ ਸੀਗਾ। ਪਰ ਇਹ ਸਰਵੇ ਵਗੈਰਾ ਤੇ ਬਿਲਕੁਲ ਪੁੱਠੇ। ਪਰ ਮੈਂ ਇਹਨਾਂ ਦਾ ਯਕੀਨ ਨਹੀਂ ਕਰਦਾ। 14 ਤਰੀਕ ਨੂੰ ਲੱਗ ਜੂ ਪਤਾ ਹੁਣ ਕਿਹੜਾ ਗੋਡੇ ਰਹਿ ਗਏ ਆ, ਸ਼ੁੱਕਰਵਾਰ ਨੂੰ ਪਤਾ ਲੱਗ ਜੂਗਾ ਜੀ। ਇਸ ਵੇਲੇ ਆਪਾਂ ਗੱਲ ਕਰ ਰਹੇ ਹਾਂ ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਭੁੱਲਰ ਦੇ ਮਾਮਲੇ ਦੇ ਵਿੱਚ ਈਡੀ ਦੀ ਐਂਟਰੀ ਹੋ ਗਈ ਹੈ। ਹਾਂਜੀ ਦੇਖੋ, ਇਹ ਮੀਡੀਆ ਦੇ ਵਿੱਚ ਹੁਣ ਗੱਲ ਚੱਲੀ ਆ, ਕਹਿੰਦੇ ਕਿ ਭੁੱਲਰ ਦਾ ਤਾਂ ਵੈਸੇ ਅੱਜ ਰਿਮਾਂਡ ਜਿਹੜਾ ਖਤਮ ਹੋ ਗਿਆ, ਉਸਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਚਲੋ ਜੇਲ੍ਹ ਦੇ ਵਿੱਚ ਜਾਏਗਾ ਤੇ ਫਿਰ ਹੁਣ ਪਤਾ ਲੱਗੂ ਕਦੋਂ ਜ਼ਮਾਨਤ ਹੁੰਦੀ ਹੈ ਕਦੋਂ ਨਹੀਂ ਹੁੰਦੀ, ਕਿੰਨਾ ਕੁ ਚਿਰ ਇਹਨੂੰ ਜੇਲ੍ਹ ਦੇ ਵਿੱਚ ਲਾਉਣਾ ਪੈਂਦਾ। ਤਾਂ ਗੱਲ ਇਹ ਆ ਕਿ ਇੱਥੇ ਇੱਕ ਖਬਰ ਆਈ ਕਿ ਹੁਣ ਇਸ ਮਾਮਲੇ ਦੇ ਵਿੱਚ ਈਡੀ ਦੀ ਐਂਟਰੀ ਹੋ ਗਈ ਆ। ਈਡੀ ਦੀ ਟੀਮ CBI ਆਫਿਸ ਪਹੁੰਚੀ, ਜਿੱਥੇ ਈਡੀ ਇੱਕ ਮਤਲਬ ਕਿ ਰਿਕਾਰਡ ਹਾਸਲ ਕਰਦੀ ਆ, ਜਿਹਦੇ ਵਿੱਚ ਕੁਝ ਆਫਿਸਰ ਜਿਹੜੇ ਆ ਜਿਨ੍ਹਾਂ ਤੇ ਬੇਨਾਮੀ ਪ੍ਰਾਪਰਟੀ ਬਣਾਉਣ ਦਾ ਦੋਸ਼ ਹੈ, ਤੇ ਉਹਨਾਂ ਦੀ ਲਿਸਟ ਇਤਿਆਦਕ ਜਿਹੜੀ ਆ ਉਹ ਹਾਸਲ ਕਰਨ ਆਈ ਸੀ। ਇਸ ਤੋਂ ਇਲਾਵਾ ਇੱਕ ਪ੍ਰਾਪਰਟੀ ਡੀਲਰ ਤੁਹਾਨੂੰ ਯਾਦ ਹੋਣਾ, ਜਿਹਦੇ ਰੇਡ ਵੀ ਪਈ ਸੀਗੀ। ਉਹ ਜਿਹੜੀ ਰੇਡ ਪਈ ਸੀਗੀ ਪਟਿਆਲੇ, ਤਾਂ ਉਹਦੇ ਵਿੱਚ ਇਹ ਖਬਰਾਂ ਚੱਲੀਆਂ ਸਨ ਕਿ ਭਾਈ ਇੱਥੇ ਕੁਝ ਅਫਸਰਾਂ ਦਾ ਬੇਨਾਮੀ ਪੈਸਾ ਰੀਅਲ ਐਸਟੇਟ ਦੇ ਵਿੱਚ ਲੱਗਦਾ ਹੈ। ਹੁਣ ਈਡੀ ਦਾ ਜਿੱਥੋਂ ਤੱਕ ਤਾਲੁਕ ਆ, ਈਡੀ ਤੇ CBI ਸਕੀਆਂ ਭੈਣਾਂ ਹੀ ਆ। ਤੁਹਾਨੂੰ ਪਤਾ ਕੇਂਦਰ ਦੀਆਂ ਜਾਈਆਂ ਨੇ ਜੋ ਸਕੀਆਂ ਭੈਣਾਂ ਆਈਆਂ ਨੇ, ਤਾਂ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਤੇ ਉਹੀ ਆ ਜਿੱਦਾਂ ਆਪਾਂ ਦੇਖਦੇ ਆ। ਪਰ ਜੇਕਰ ਕਿਉਂਕਿ ਹੁਣ 50 ਅਫਸਰਾਂ ਵਾਲੀ ਜਿਹੜੀ ਗੱਲ ਆ ਇਹ ਕਿੱਥੋਂ ਆਈ ਆ, ਥੋੜਾ ਆਪਾਂ ਇਹਨੂੰ ਅੱਗੇ ਜੋੜ ਕੇ ਦੇਖ ਲਈਏ ਕਿ ਬੀਤੇ ਦਿਨ ਹੀ ਇੱਕ ਅਖਬਾਰ ਨੇ ਦਾਅਵਾ ਕੀਤਾ ਸੀਗਾ ਨਾ ਕਿ ਜਿਹੜੀ ਪ੍ਰੋਗਰੈਸਿਵ ਰਿਪੋਰਟ ਆ CBI ਦੀ ਕੋਰਟ ਦੇ ਵਿੱਚ ਰੱਖੀ ਗਈ, ਪਹਿਲਾ 5 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ
ਤਾਂ ਉਹਦੇ 'ਚ 50 ਅਫਸਰਾਂ ਦਾ ਜ਼ਿਕਰ ਆਇਆ ਸੀ। ਜੀ। ਤਾਂ ਈਡੀ ਨੂੰ ਹੁਣ ਮੀਡੀਆ ਇਸੇ ਕਰਕੇ ਜੋੜ ਰਿਹਾ ਕਿ ਉਹ ਅਫਸਰਾਂ ਦੀ ਸੂਚੀ ਜਿਹੜੀ ਆ ਉਹ ਸ਼ਾਇਦ ਪ੍ਰਾਪਤ ਕਰ ਰਿਹਾ। ਤੇ ਜੇ 50 ਅਫਸਰਾਂ ਦੀ ਸੂਚੀ ਆ ਤਾਂ ਤੁਸੀਂ ਹਿਸਾਬ ਲਾ ਲਓ ਕਿ 50 ਫਾਈਲਾਂ ਬਣ ਗਈਆਂ। ਜੇ 50 ਫਾਈਲਾਂ ਬਣ ਗਈਆਂ ਤੇ ਇਹ ਤੇ ਪਹਿਲਾਂ ਪਾਉਂਦੇ ਫਿਰਨਗੇ ਫਿਰ ਮੁੜ ਕੇ। ਕਦੇ ਹੋ ਨਾ ਮੇਰਾ ਯਾਰ ਤਿਤਲੀਆਂ ਵਰਗਾ, ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ। ਇਹ ਤੇ ਕਦੇ ਕਿਸੇ ਦਫ਼ਤਰ ਕਦੇ ਕਿਸੇ ਦਫ਼ਤਰ ਗੇੜੇ ਲਾਉਣਗੇ। ਤੇ ਜਿਹੜੇ ਗੇੜੇ ਲਾਉਣ ਵਾਲੇ ਗਧੀ ਗੇੜ 'ਚ ਪੈ ਗਏ ਅਫਸਰ, ਉਹਨਾਂ ਨੂੰ ਕਿਸੇ ਵੀ ਗੇੜ 'ਚ ਆਸਾਨੀ ਨਾਲ ਪਾਇਆ ਜਾ ਸਕਦਾ। ਤੇ ਐਸੇ ਗੱਲ ਦੀ ਪੇਸ਼ੀਨ ਗੋਈ ਆਪਾਂ ਇਸ ਸਾਲ ਦੇ ਸ਼ੁਰੂਆਤ ਤੋਂ ਹੀ ਕਰਨ ਲੱਗ ਪਏ ਸਾਂ ਕਿ ਅਫਸਰਾਂ ਦੀਆਂ ਫਾਈਲਾਂ ਬੰਦ ਗਿਆ। ਔਰ ਆ ਬੱਤੇ ਵਾਲੀ ਖੇਡ ਸਾਰੀ ਜਿਹੜੀ ਆ ਇਹ ਸ਼ੱਕੀ ਆ ਬਿਲਕੁਲ। ਉਹਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਲੈਣਾ ਦੇਣਾ ਹੈ। ਆ ਮੰਨਦਾ ਵੀ ਇਸ ਚੀਜ਼ ਨੂੰ। ਤੇ ਸੁਣ ਦੇ ਵਿੱਚ ਜੋ ਆਇਆ ਕਿ ਇਹ ਗੇਮ ਇੱਕ ਅਫਸਰ ਨੇ ਕਮਾਈ। ਤੇ ਸੁਣ ਦੇ ਜੀ। ਵਿੱਚ ਇਹ ਵੀ ਆਇਆ ਕਿ ਦੋ ਯਾਰ ਜਿਹੜੇ ਇਸ ਵੇਲੇ ਵੱਖ-ਵੱਖ ਪਾਰਟੀਆਂ ਤੋਂ ਤਾਕਤ ਨੇ, ਜੀ। ਉਹਨਾਂ ਦਾ ਆਪਸ ਦੇ ਵਿੱਚ ਮਤਲਬ ਕਿ ਤਾਲਮੇਲ ਹੋਇਆ, ਫਿਰ ਇਹ ਗੇਮ ਜੀ। ਲੱਗੀ ਹੈ। ਤੇ ਜੇ ਇਸ ਜੀ। ਤਰ੍ਹਾਂ ਹੈ ਤਾਂ ਇਹ ਪੰਜਾਬ ਦੀ ਰਾਜਨੀਤੀ ਦੀ ਬਹੁਤ ਵੱਡੀ ਗੁੰਝਲ ਬਣ ਜਾਏਗੀ। ਬਹੁਤ ਵੱਡੀ ਗੁੰਝਲ ਬਣ ਜਾਏਗੀ ਕਿ ਕੋਈ ਸੱਤਾ 'ਚ ਬੈਠਾ ਹੈ ਤਾਂ ਆਪਣੀ ਉਹਦੀ ਕੋਈ ਕਿਹੜਿਆ ਤਾਂ ਕਿਸੇ ਨਾਲ ਰਲ ਕੇ ਕਢਵਾ ਰਿਹਾ। ਤੇ ਅੱਗੇ ਜਾ ਕੇ ਫਿਰ ਇਹ ਚੀਜ਼ਾਂ ਜੇ ਰਲ ਕੇ ਚੱਲਦੀਆਂ ਨੇ ਤਾਂ ਅਗਾਂਹ ਜਾ ਕੇ ਕੁਝ ਵੀ ਹੋ ਸਕਦਾ। ਮਤਲਬ ਕਿ ਬਹੁਤ ਹੀ ਗੁੰਝਲਦਾਰ ਪਰਿਸਥਿਤੀ ਆ। ਪਰ ਜੇਕਰ ਹੁਣ ਪ੍ਰੋਗਰੈਸਿਵ ਰਿਪੋਰਟ ਦੇ ਆਧਾਰ ਤੇ ਆਪਾਂ ਜਿਹੜੀ ਉਹ ਅੰਗਰੇਜ਼ੀ ਅਖਬਾਰ ਦੀ ਖਬਰ ਤੇ ਯਕੀਨ ਕਰੀਏ ਕਿ ਪ੍ਰੋਗਰੈਸਿਵ ਰਿਪੋਰਟ ਜਿਹੜੀ ਆ ਉਹਦੇ 'ਚ 50 ਅਫਸਰਾਂ ਦਾ ਜ਼ਿਕਰ ਆ, ਫਿਰ ਅੱਜ ਵਾਲੀ ਵੀ ਕਹਾਣੀ ਸੱਚੀ ਲੱਗਦੀ ਆ। ਤੇ ਜੇ 50 ਅਫਸਰਾਂ ਦੀਆਂ ਫਾਈਲਾਂ ਬਣਦੀਆਂ ਤੇ ਤੁਸੀਂ ਸੋਚ ਕੇ ਦੇਖੋ ਕਿ ਕਿੱਡੀ ਵੱਡੀ ਗੱਲ ਹੈ। ਕਿੱਡੀ ਜੀ। ਵੱਡੀ ਗੱਲ ਹੈ। ਉਹ ਸਰਕਾਰ ਵਾਸਤੇ ਵੀ ਬਦਨਾਮੀ ਬਣ ਜਾਏਗਾ ਤੇ ਉਹ ਸਰਕਾਰ ਵਾਸਤੇ ਪਰੇਸ਼ਾਨੀ ਵੀ ਬਣ ਜਾਏਗਾ ਸਾਰਾ ਘਟਨਾਕ੍ਰਮ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਅਫਸਰ ਆ ਇਹਨਾਂ ਨੂੰ ਕਿੱਥੇ ਭੇਜ ਦਿਓਗੇ? ਜਿਨ੍ਹਾਂ ਦੀਆਂ ਫਾਈਲਾਂ ਖੁੱਲੀਆਂ, ਰਹਿਣਾ ਤਾਂ ਉਹਨਾਂ ਨੇ ਇੱਥੇ ਆ। ਤਾਂ ਉਹ ਕੰਮ ਕਰਨਾ ਸਟਾਰਟ ਕਰ ਦਿੰਦੇ ਆ ਹੌਲੀ ਹੌਲੀ ਕੇਂਦਰ ਵਾਸਤੇ। ਇੱਥੋਂ ਜੀ। ਵਾਲੀ ਸਰਕਾਰ ਦੇ ਉਹ ਗੇਅਰ ਕੱਢਣੇ ਸਟਾਰਟ ਕਰ ਦੇਣਗੇ। ਆਹੀ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਕਹਿ ਰਿਹਾ ਸੀਗਾ ਗੁਰਪ੍ਰੀਤ ਜੀ ਕਿ ਸਥਿਤੀਆਂ ਜਿਵੇਂ ਜਿਵੇਂ 26 ਚੜ੍ਹੇਗਾ ਤੇਜ਼ੀ ਨਾਲ ਬਦਲਣੀਆਂ ਸਟਾਰਟ ਹੋ ਜਾਣਗੀਆਂ ਜੀ। ਜੀ। ਉਧਰ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋਇਆ ਹੈ, ਉਸ ਮਾਮਲੇ ਦੇ ਵਿੱਚ ਹੁਣ ਡਾਕਟਰ ਉਮਰ ਦਾ ਜ਼ਿਕਰ ਆ ਰਿਹਾ ਹੈ ਜੀ। ਹਾਂਜੀ ਦੇਖੋ, ਅਜੇ ਅਧਿਕਾਰਤ ਤੌਰ ਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਜੇ ਆਪਾਂ ਵੇਖੀਏ ਕੇਂਦਰ ਨੇ ਤੇ ਕੋਈ ਵੀ ਕੋਈ ਵੀ ਆਫੀਸ਼ੀਅਲ ਅੱਤਵਾਦੀ ਘਟਨਾ ਦੇ ਨਾਲ ਤੇ ਮਾਮਲਾ ਜੋੜਿਆ ਹੀ ਨਹੀਂ। ਜੀ। ਹਾਲਾਂਕਿ ਇੱਕ ਅੱਜ ਬਲਾਸਟ ਇਸਲਾਮਾਬਾਦ ਦੇ ਵਿੱਚ ਹੋਇਆ ਤੇ ਜੀ। ਉੱਥੋਂ ਵਾਲਿਆਂ ਨੇ ਤਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇੰਡੀਆ ਨੇ ਬਲਾਸਟ ਕਰਵਾਇਆ। ਇਹਨਾਂ ਨੇ ਹਾਲੇ ਤੱਕ ਇਹਦੇ ਤੇ ਕੋਈ ਪੁਸ਼ਟੀ ਨਹੀਂ ਕੀਤੀ। ਮੈਂ ਫੇਰ ਖੋਲ ਕੇ ਦੇਖਦਾ, ਗੂਗਲ ਕਰਕੇ ਦੇਖਦਾ ਕਿਉਂਕਿ ਮੈਂ ਇਸ ਵੇਲੇ ਲੈਪਟਾਪ ਤੇ ਹੀ ਹਾਂ। ਜੇ ਤੁਸੀਂ ਦੇਖੋਗੇ ਤੇ ਹਾਲੇ ਤੱਕ ਵੀ ਮੈਨੂੰ ਤੇ ਕੋਈ ਬਿਆਨ ਅਧਿਕਾਰਤ ਤੌਰ ਤੇ ਇੱਥੋਂ ਦੇ ਆਪਣੇ ਗ੍ਰਹਿ ਮੰਤਰਾਲੇ ਦਾ ਨਹੀਂ ਮਿਲ ਰਿਹਾ ਕਿ ਜਿਹਦੇ 'ਚ ਜੀ। ਉਹਨਾਂ ਨੇ ਪੁਸ਼ਟੀ ਕਰ ਦਿੱਤੀ ਹੋਵੇ ਕਿ ਹਾਂ ਇਹ ਅੱਤਵਾਦੀ ਹਮਲਾ ਹੈ ਜਾਂ ਇਹਦੇ ਬਲਾਸਟ ਦੇ ਵਿੱਚ ਆਹ ਚੀਜ਼ ਦਾ ਕਹਿ ਲਓ ਕਿ ਇਸਤੇਮਾਲ ਹੋਇਆ, ਜੀ। RDX ਹੈ ਕੀ ਹੈ। ਹਜੇ ਤੱਕ ਇਹਨਾਂ ਚੀਜ਼ਾਂ ਦੀ ਕਿਤੇ ਵੀ ਪੁਸ਼ਟੀ ਨਹੀਂ ਹੋਈ। ਤੋਂ ਜੀ। ਗੱਲ ਇਹ ਆ ਕਿ ਜਦੋਂ ਤੱਕ ਪੁਸ਼ਟੀ ਨਹੀਂ ਹੋਈ ਉਦੋਂ ਤੱਕ ਇੱਕ ਤੇ ਇੰਤਜ਼ਾਰ ਕਰਨਾ ਚਾਹੀਦਾ ਹੈ ਕਿਉਂਕਿ ਮਾਮਲਾ ਕਾਫੀ ਸੈਂਸਿਟਿਵ ਆ। ਤੇ ਦੂਜੀ ਗੱਲ ਇਹ ਆ ਕਿ ਜਿਹੜਾ ਇਹ ਡਾਕਟਰ ਮੁਹੰਮਦ ਉਮਰ ਨਬੀ ਆ, ਇਹਦਾ ਜੀ। ਜ਼ਿਕਰ ਆ ਰਿਹਾ, ਤਸਵੀਰ ਵਾਇਰਲ ਹੋ ਰਹੀ ਆ। ਤੇ ਇਹ ਆਪਣੇ ਆਪ ਦੇ ਵਿੱਚ ਫਿਰ ਇੱਕ ਬੜਾ ਵੱਡਾ ਸਵਾਲ ਬਣ ਜਾਂਦਾ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਇਹਨਾਂ ਨੇ ਇੱਕ ਅੱਤਵਾਦੀ ਮੋਡਿਊਲ ਨੂੰ ਨੰਗਿਆ ਕਰਨ ਦਾ ਦਾਅਵਾ ਕੀਤਾ ਸੀਗਾ ਜਿਹਦੇ ਵਿੱਚ ਕੁਝ ਡਾਕਟਰਾਂ ਦਾ ਜ਼ਿਕਰ ਸੀ ਤੇ ਇੱਥੋਂ ਤੱਕ ਕਿ ਲਗਭਗ 3000 ਕੇਜੀ ਵਿਸਫੋਟ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀਗਾ। ਪਰ ਇਸ ਅੱਤਵਾਦੀ ਮੋਡਿਊਲ ਨੂੰ ਜਦੋਂ ਤੁਸੀਂ ਕਰ ਲਿਆ, ਫੜ ਲਿਆ, ਤਾਂ ਫਿਰ ਉਸ ਤੋਂ ਬਾਅਦ ਇਹ ਵੀ ਡਾਕਟਰ MBBS। ਜੇ ਆਪਾਂ ਵੇਖੀਏ ਇਹਦਾ ਬੈਕਗ੍ਰਾਉਂਡ, ਕਸ਼ਮੀਰ ਜਿਹੜੀ ਕਾਰ ਇਸਤੇਮਾਲ ਹੋਈ ਆ I-20, ਉਹ ਜੀ। ਪਹਿਲਾਂ ਮਤਲਬ ਹਰਿਆਣੇ ਦੇ ਬੰਦੇ ਕੋਲ ਫਿਰ ਓਖਲਾ ਗਈ, ਓਖਲਾ ਤੋਂ ਅੰਬਾਲੇ, ਅੰਬਾਲੇ ਤੋਂ ਪੁਲਵਾਮਾ ਦੇ ਬੰਦੇ ਨੇ ਲਈ। ਇਹਨਾਂ ਦੀ ਇੱਕ ਵੀਡੀਓ ਵੀ ਆ ਕਿ ਫਰੀਦਾਬਾਦ ਦੇ ਏਰੀਏ ਦੇ ਵਿੱਚ ਇਹ ਪੋਲਿਊਸ਼ਨ ਸਰਟੀਫਿਕੇਟ ਕਾਰ ਦਾ ਬਣਾਉਂਦੇ ਪਏ ਸਨ। 29 ਅਕਤੂਬਰ ਦੀ ਸ਼ਾਇਦ CCTV ਹੈ। ਇਹ ਜੀ। ਸਾਰੀਆਂ ਚੀਜ਼ਾਂ ਜੇ ਆਪਾਂ ਜੋੜ ਕੇ ਦੇਖੀਏ, ਮੰਨ ਲਓ
ਜੇ ਕੋਈ ਕੱਲ ਨੂੰ ਅੱਤਵਾਦੀ ਹਮਲੇ ਦੀ ਪੁਸ਼ਟੀ ਹੁੰਦੀ ਆ, ਏਡਾ ਵੱਡਾ ਵਿਸਫੋਟ ਆਉਣ ਦੀ ਪੁਸ਼ਟੀ ਹੋ ਜਾਂਦੀ ਆ, ਵਿਸਫੋਟ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਮੋਦੀ ਸਰਕਾਰ ਵਾਸਤੇ ਇਹ ਬਹੁਤ ਵੱਡੀ ਸਮੱਸਿਆ ਬਣ ਜਾਏਗਾ ਕਿ ਬਿਹਾਰ ਦੇ ਇਲੈਕਸ਼ਨ ਕਰਕੇ ਇਹਨਾਂ ਨੇ ਇਸ ਚੀਜ਼ ਨੂੰ ਪੁਸ਼ਟ ਨਹੀਂ ਕੀਤਾ। ਇਹ ਬੜਾ ਵੱਡਾ ਪ੍ਰਸ਼ਨ ਹੈ ਕਿ ਜੀ ਅੱਜ ਬਿਹਾਰ ਦੀ VOTING ਸੀ, ਜੇਕਰ ਮੰਨ ਲਓ ਅੱਤਵਾਦੀ ਹਮਲੇ ਦੀ ਪੁਸ਼ਟੀ ਕਰ ਦਿੱਤੀ ਜਾਂਦੀ ਸਵੇਰੇ, ਕੀ ਇਹਨਾਂ ਨੂੰ ਡਰ ਸੀ ਕਿ VOTING ਤੇ ਨਾ ਕੋਈ ਅਸਰ ਹੋਵੇ ਜਾਂ ਵੋਟਰ ਦੀ ਜੀ ਮਾਨਸਿਕਤਾ ਤੇ ਨਾ ਕੋਈ ਅਸਰ ਪਾਵੇ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ, ਕਿਉਂਕਿ ਇੱਥੋਂ ਵਾਲਾ ਮੀਡੀਆ ਤਾਂ ਜਿਹੜਾ ਤੁਹਾਨੂੰ ਪਤਾ ਉਹ ਤਾਂ ਬੜਾ ਤਤਪਰ ਹੁੰਦਾ, ਤਾਂ ਬੜਾ ਕਾਲਾ ਹੁੰਦਾ। ਗੱਲ ਇਹ ਆ ਕਿ ਵਿੱਚ ਵਿੱਚ ਮੀਡੀਆ ਕਹੀ ਵੀ ਜਾਂਦਾ, ਪਰ ਸਰਕਾਰ ਨੇ ਹੁਣ ਤੱਕ, ਕਿਉਂਕਿ ਆਲਮੋਸਟ ਜੇ ਤੁਸੀਂ ਦੇਖੋਗੇ ਤਾਂ ਹੁਣ ਤਾਂ 24 ਘੰਟਿਆਂ ਤੋਂ ਵਧੇਰੇ ਸਮਾਂ ਹੋ ਗਿਆ, ਕਿਤੇ ਜੀ ਪੁਸ਼ਟੀ ਨਾ ਕਰਨਾ ਤੇ ਕਿਤੇ ਜੋੜਿਆ ਜਾ ਸਕਦਾ ਹੈ ਕਿਤੇ ਨਾ ਕਿਤੇ ਬਿਹਾਰ ਇਲੈਕਸ਼ਨ ਦੇ ਨਾਲ, ਕਿ ਕੀ ਇੱਕ ਦਿਨ ਦਾ ਵੇਟ ਕੀਤਾ ਗਿਆ ਕਿ ਵੋਟ ਪੈ ਲੈਣ ਦਿਓ, ਫਿਰ ਅਗਲੇ ਦਿਨਾਂ 'ਚ ਦੇਖਦੇ ਆ ਕੀ ਬਣਦਾ ਹੈ। ਤਾਂ ਹੁਣ ਫੜੋ ਫੜਾਈ ਦਾ ਸਿਲਸਿਲਾ ਜਾਰੀ ਆ, ਦੇਖੋ ਜੀ ਕੀ ਨਿਕਲਦਾ ਕੀ ਨਹੀਂ ਨਿਕਲਦਾ। ਪਹਿਲਾਂ ਤੇ ਅਧਿਕਾਰਤ ਤੌਰ ਤੇ ਪੁਸ਼ਟੀ ਹੋ ਜਾਣ ਦਈਏ, ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਤਵਾਦੀ ਇਹ ਜੇ ਕੋਈ ਹਮਲਾ ਨਿਕਲਿਆ ਤਾਂ ਉਹਦੇ ਵਿੱਚ ਸਵਾਲ ਇਹਨਾਂ ਲਈ ਵੀ ਨਿਕਲਣਗੇ, ਕਿਉਂਕਿ ਮੋਦੀ ਜੀ ਬਾਰੇ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਕਾਂਡ ਹੁੰਦਾ, ਮੋਦੀ ਸਾਹਿਬ ਤੇ ਭੱਜ ਜਾਂਦੇ ਆ, ਕਦੇ ਪਰਾਏ ਮੁਲਕ 'ਚ ਚਲੇ ਜਾਂਦੇ ਆ, ਕਦੇ ਕਿਸੇ ਹੋਰ ਸਟੇਟ 'ਚ ਚਲੇ ਜਾਂਦੇ ਆ, ਕਦੇ ਵੀ ਉਹ ਜ਼ਿੰਮੇਵਾਰੀ ਨਹੀਂ ਉੱਠਦੇ। ਤਾਂ ਇਹ ਜੀ ਪ੍ਰਸ਼ਨ ਫਿਰ ਉਹਨਾਂ ਦੇ ਸਾਹਮਣੇ ਸਿਰ ਚੁੱਕਣਗੇ ਜੀ। ਜੀ ਸੋ ਅਗਲੀ ਜੇਕਰ ਗੱਲ ਕਰੀਏ ਤਾਂ ਖੇਤੀਬਾੜੀ ਸੰਦ ਘੁਟਾਲੇ ਨਾਲ ਹਲਚਲ ਮਚ ਗਈ ਹੈ ਜੀ। ਦੇਖੋ ਜਿਹੜਾ ਇਹ ਖੇਤੀਬਾੜੀ ਵਾਲਾ ਸੰਦ ਘੁਟਾਲਾ, ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਤੇ ਇਹਨੂੰ ਆਪਾਂ ਪਰਾਲੀ ਵਾਲੇ ਜਿਹੜੇ ਸੰਦ ਆ ਉਹ ਵੀ ਕਹਿ ਲਈਏ, ਸਬਸਿਡੀ ਵਾਲੇ ਨਹੀਂ ਸੀ ਆਉਂਦੇ ਹੁੰਦੇ। ਜੀ ਤੇ ਜੀ ਇਹਦੇ ਵਿੱਚ ਕੀ ਹੋਇਆ ਸੀਗਾ, ਮੈਂ ਤੁਹਾਨੂੰ ਇੱਕ ਇੰਟਰਸਟਿੰਗ ਚੀਜ਼ ਦੱਸਦਾ। ਕੇਂਦਰ 100% ਸਬਸਿਡੀ ਦਿੰਦੀ ਸੀ ਜੀ ਇਹਨਾਂ ਸੰਦਾਂ ਤੇ, 100%। ਹਾਲੇ ਹਾਲੇ ਸਾਡੇ ਬੰਦੇ ਪਤਾ ਕੀ ਕਹਿੰਦੇ ਆ, ਦਿੱਲੀ ਸਾਨੂੰ ਕੀ ਦਿੰਦੀ ਆ। ਹੂੰ ਦਿੱਲੀ ਤੇ ਤੁਹਾਨੂੰ ਖਾਦ ਤੇ ਬਹੁਤ ਸਬਸਿਡੀ ਦਿੰਦੀ ਹੈ ਜੀ, ਸੰਦਾਂ ਤੇ ਬਹੁਤ ਸਬਸਿਡੀ ਜਾਂਦੀ ਆ। ਖਾਦ ਦਾ ਵੀ ਜੀ ਝੋਲ ਮੋਲ ਹੁੰਦਾ ਹੈ ਨਾ, ਕੋਈ ਜੀ ਇਧਰੋਂ ਚੱਕ ਕੇ ਬਲਕ ਦੇ ਵਿੱਚ ਉਧਰ ਟਪਾ ਦਿੰਦਾ, ਕੋਈ ਉਧਰ ਟਪਾ ਦਿੰਦਾ। ਇਹਦੇ ਤੇ ਵੀ ਸਬਸਿਡੀ ਸੀ 100%। ਖਾਦੀ ਕਿਹਨਾਂ ਨੇ, ਸਭਨਾਂ ਨੂੰ ਪਤਾ। ਔਰ ਇਹਦਾ ਇੱਕ ਮਿਸਾਲ ਦਿੰਦਾ ਤੁਹਾਨੂੰ ਮੈਂ ਵੀ ਖਾਦੀ ਕਿੱਦਾਂ ਗਈ। ਜਦੋਂ ਕਾਂਗਰਸ ਸਰਕਾਰ ਜਾਂਦੀ ਸੀ ਤੇ ਇਹਨਾਂ ਨੇ ਖੇਤੀ ਮੰਤਰੀ ਲਾਇਆ ਸੀ ਰਣਦੀਪ ਸਿੰਘ ਨਾਭਾ। ਜੀ ਮੈਂ ਕਹਿੰਦਾ ਵੀ ਜੇ ਇਮਾਨਦਾਰ ਬੰਦਾ ਕੋਈ ਲੱਭਣਾ ਹੋਵੇ ਜਾਂ ਜ਼ਰੂਰਤਮੰਦ ਬੰਦਾ ਲੱਭਣਾ ਹੋਵੇ ਅੱਜ ਦੀ ਰਾਜਨੀਤੀ 'ਚ, ਤੇ ਰਣਦੀਪ ਆ, ਰਣਦੀਪ ਸਿੰਘ ਕਾਕਾ। ਉਹਨੇ ਜੀ ਬਕਾਇਦਾ ਪੱਤਰ ਲਿਖਤਾ ਸੀ ਕਿ ਕੱਲ ਨੂੰ ਜੀ ਮੈਨੂੰ ਨਾ ਕਿਹਾ ਕੇਂਦਰ ਨੂੰ ਵੀ ਆ ਸਾਡਾ ਇੱਥੇ ਆ ਖੇਡ ਖਰਾਬ ਹੋਇਆ। ਅੱਜ ਤੱਕ ਤੁਸੀਂ ਮੈਨੂੰ ਦੱਸੋ, ਆਮ ਆਦਮੀ ਪਾਰਟੀ 'ਚੋਂ ਕੋਈ ਮੰਤਰੀ ਉੱਠ ਕੇ ਆਪਣੇ ਹਾਈ ਕਮਾਨ ਨੂੰ ਲਿਖ ਸਕਦਾ ਕਿ ਜੀ ਮੇਰੇ ਜੀ ਮੰਤਰਾਲੇ 'ਚ ਘਪਲਾ ਹੋਇਆ ਪਿਆ ਜੀ, ਮੈਨੂੰ ਨਾ ਕਿਉਂ। ਉਸਨੇ ਚਿੱਠੀ ਲਿਖ ਦਿੱਤੀ ਸੀ, ਚਿੱਠੀ ਲਿਖ ਦਿੱਤੀ ਸੀ ਵੀ ਆਹ ਕੁਝ ਹੋਇਆ ਪਿਆ। ਉਹ ਚਿੱਠੀ ਜੀ ਤੁਹਾਨੂੰ ਅੱਜ ਵੀ ਰਿਕਾਰਡ ਤੇ ਮਿਲ ਜਾਏਗੀ ਜੀ ਬਤੌਰ ਖੇਤੀ ਮੰਤਰੀ। ਇਹ ਇੱਕ ਬਹੁਤ ਵੱਡੀ ਘਟਨਾ ਸੀ ਪੰਜਾਬ ਦੀ ਰਾਜਨੀਤੀ 'ਚ, ਪਰ ਉਹਦਾ ਇੱਕ ਫਰਕ ਪਿਆ। ਫਰਕ ਇਹ ਪਿਆ ਕਿ ਕੇਂਦਰ ਨੇ ਜਦੋਂ ਹੁਣ ਤੁਹਾਡਾ ਅਧਿਕਾਰਤ ਤੌਰ ਤੇ ਖੇਤੀ ਮੰਤਰੀ ਦਾ ਪੱਤਰ ਹੀ ਪਹੁੰਚ ਗਿਆ ਤੇ ਜੀ ਆਪਣੇ ਆਪ ਹੀ ਸਾਬਤ ਹੋ ਗਿਆ ਕਿ ਘਪਲਾ ਹੋ ਗਿਆ। ਉਹਨਾਂ ਨੇ ਹੂੰ ਚੱਕ ਕੇ ਉਹ ਸਬਸਿਡੀ ਬੰਦ ਕਰਤੀ ਸੀ। ਇਹ ਪੰਜਾਬ ਨੂੰ ਲਾਸ ਹੋਇਆ, ਨੁਕਸਾਨ ਹੋਇਆ। ਪੰਜਾਬ ਦੀ ਜਨਤਾ ਨੂੰ ਤੇ ਆਪਣੇ ਪੰਜਾਬੀ ਪੋਲੀਟੀਸ਼ੀਅਨ ਅੱਧੀ ਗੱਲ ਦੱਸਦੇ ਹੀ ਨਹੀਂ, ਅੱਧੀ ਗੱਲ ਅਸੀਂ ਪੱਤਰਕਾਰ ਨਹੀਂ ਦੱਸਦੇ। ਜੀ ਰਲੇ ਪਏ ਆ ਅਸੀਂ, ਇੱਕੋ ਜਿਹੇ ਹੋਏ ਪਏ ਆ। ਤਾਂ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਉਹ ਜਿਹੜੀ ਸਬਸਿਡੀ ਆਉਂਦੀ ਸੀ ਬਹੁਤ ਵੱਡੇ ਪੱਧਰ ਤੇ 100% ਉਹ ਬੰਦ ਕਰਤੀ ਸੀ ਕੇਂਦਰ ਤੇ। ਅੱਗੇ ਹੂੰ ਤੁਹਾਨੂੰ ਪਤਾ ਹੀ ਆ ਬਹਾਨੇ ਲੱਭਦੀ ਆ। ਤਾਂ ਇਸ ਕਰਕੇ ਉਹ ਕਿਉਂਕਿ NGT 'ਚ ਮਾਮਲਾ ਗਿਆ ਸੀ, ਸੁਪਰੀਮ ਕੋਰਟ 'ਚ ਮਾਮਲਾ ਗਿਆ ਸੀਗਾ ਪਰਾਲੀ ਦੇ ਨਿਵਾਰਣ ਵਾਸਤੇ, ਤਾਂ ਉਦੋਂ ਕੇਂਦਰ ਨੇ 100% ਸਬਸਿਡੀ ਦਿੱਤੀ, ਪਰ ਸਾਡੇ ਬੰਦਿਆਂ ਨੇ ਸੀ ਪਲਾਤੀ। ਹੁਣ ਕੀ ਜੀ ਆ ਕਿ ਇਹ ਜਿਹੜੀ ਸਰਕਾਰ ਹੈ, ਕਿਉਂਕਿ ਇਹ ਤਾਂ ਬਾਅਦ 'ਚ ਆਏ ਆ, ਇਹਨਾਂ ਨੂੰ ਪਤਾ ਕਿ ਕੁਝ ਬੰਦੇ ਇਹਨਾਂ ਦੇ ਜਿਹੜੇ ਮੰਤਰੀ ਸੰਤਰੀ ਸੀ ਉਸ ਟਾਈਮ ਅੱਗੇ ਲੱਗਣ ਵਾਲੇ, ਉਹਨਾਂ ਦੇ ਇਲਾਕਿਆਂ ਦੇ ਵਿੱਚ ਧੜਾ ਧੜ ਇਹ ਸਬਸਿਡੀ ਖਾਧੀ ਗਈ ਆ, ਯਾਨੀ ਹੇਰ ਫੇਰ ਹੋਇਆ। ਹੁਣ ਜੀ ਉਹਨਾਂ ਤੇ ਸਕੰਜਾ ਕੱਸਣ ਵਾਸਤੇ ਇਹਨਾਂ ਨੇ ਕੁਝ ਫਰਮਾਂ ਨੂੰ ਨੋਟਿਸ ਭਿਜਵਾ ਦਿੱਤੇ ਨੇ। ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤੇ ਇਹ ਬਠਿੰਡਾ ਰੇਂਜ ਦੀ ਵਿਜੀਲੈਂਸ ਵੱਲੋਂ ਹੈ। ਤਾਂ ਬਠਿੰਡਾ ਰੇਂਜ ਸਾਡਾ ਇਲਾਕਾ ਆ ਗਿਆ, ਤਾਂ ਤੁਸੀਂ ਹਿਸਾਬ ਲਾ ਲਓ ਸਾਡੇ ਇਲਾਕੇ ਦੇ ਇੱਕ ਮੰਤਰੀ ਤੇ ਰਾਜਾ ਵੜਿੰਗ ਵੀ ਰਹੇ ਆ ਜੀ ਉਹਨਾਂ ਦਿਨਾਂ ਦੇ ਵਿੱਚ। ਸਮਝ ਗਏ ਤੁਸੀਂ।
ਜੀ, ਜੀ। ਤੋ ਮਤਲਬ ਕਿ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਵੀ ਐਕਸ਼ਨ ਆਪਾਂ ਨੂੰ ਵੇਖਣ ਨੂੰ ਮਿਲ ਸਕਦਾ ਹੈ ਤੇ ਹੋਣਾ ਵੀ ਚਾਹੀਦਾ। ਜਿਨ ਵੀ ਕੀਤਾ ਹੈ, ਜਿਹੜੇ ਵੀ ਬੰਦਿਆਂ ਨੇ ਇਹ ਖੇਡ ਖਰਾਬ ਕੀਤੀ ਆ, ਹੁਣ ਅੱਗੇ ਤੇ ਹੋਣੇ ਚਾਹੀਦੇ ਆ ਜੀ। ਜੀ। ਉਧਰ ਇਹ ਖਬਰ ਕਿੱਥੋਂ ਦੀ ਹੈ ਜੀ? ਤਸਕਰ ਨੇ ਥਾਣੇਦਾਰ ਦੇ ਗੋਲੀ ਮਾਰ ਦਿੱਤੀ। ਇਹ ਫਿਰੋਜ਼ਪੁਰ ਦੀ ਹੈ ਜੀ, ਪਿੰਡ ਆ ਜਿਹੜਾ ਨਾਜੂ ਸ਼ਾਹ ਮਿਸ਼ਰੀ ਵਾਲਾ, ਜੀ। ਥਾਣਾ ਕੁਲਗੜੀ। ਇਹਦੇ ਵਿੱਚ ਇਹ 7-8 ਪਰਚੇ ਸੀ ਇਹਦੇ ਤੇ। ਪਵਿੱਤਰ ਆ ਕੋਈ ਨਾ, ਪਵਿੱਤਰ ਆ ਤੇ ਵੇਖ ਲਓ ਕੰਮ ਕੀ ਆ। ਹੂੰ, ਨਸ਼ੇ ਦੇ ਪਰਚੇ ਸੀਗੇ। ਜੀ, ਇਹਨੂੰ ਜਦੋਂ ਫੜਨ ਗਏ ਆ ਤੇ ਦੱਸਦੇ ਆ ਕਿ ਇਹਨੇ ਪਹਿਲਾਂ ਤੇ ਵਿਰੋਧ ਕਰਨਾ ਸਟਾਰਟ ਕਰ ਦਿੱਤਾ, ਬਹਿਸ ਹੋਈ। ਇਸੇ ਦਰਮਿਆਨ ਹੀ ਇਹਨੇ ਏਐਸਆਈ ਦਾ ਜਿਹੜਾ ਸਰਵਿਸ ਵਾਲਾ ਰਿਵਾਲਵਰ ਸੀਗਾ ਸ਼ਾਇਦ, ਉਹ ਖੋਲਿਆ ਤੇ ਗੋਲੀ ਮਾਰ ਦਿੱਤੀ। ਉਹਦੇ ਜਬਾੜੇ ਤੇ ਅੱਛਾ। ਲੱਗੀ ਆ, ਇਹ ਫਰਾਰ ਹੋ ਗਿਆ। ਤੁਸੀਂ ਹਿਸਾਬ ਲਾ ਲਓ ਕਿ ਪੁਲਿਸ ਪਾਰਟੀ ਗਈ ਆ ਤੇ ਉਹ ਬੰਦਾ ਵੈਪਨ ਖੋ ਕੇ ਥਾਣੇਦਾਰ ਨੂੰ ਮਾਰ ਕੇ ਵਿਚਾਰਾ ਜਿਹੜਾ ਮਰਨਾਊ ਪਿਆ ਇੱਕ ਜੀ। ਨਿੱਜੀ ਹਸਪਤਾਲ ਦੇ ਵਿੱਚ, ਆਪ ਉਹ ਭੱਜ ਗਿਆ। ਹੂੰ, ਤੇ ਤੁਸੀਂ ਵੇਖੋ ਕਿ ਡੀਐਸਪੀ ਕਹਿ ਰਹੇ ਸੀਗੇ ਕਿ ਆਲੇ ਦੁਆਲਿਆਂ ਦੀ ਪੁਲਿਸ ਨੂੰ ਜੀ ਅਲਰਟ ਕਰ ਦਿੱਤਾ ਹੈ। ਗੱਲ ਇਹ ਆ ਕਿ ਬਈ ਮਤਲਬ ਕਿ ਛੇਤੀ ਫੜ ਲਏਗੀ ਪੁਲਿਸ। ਇਹ ਗੱਲ ਇਹ ਆ ਕਿ ਜੀ ਅਸੀਂ ਉਹਨੂੰ ਸੰਭਾਲਣ ਚ ਲੱਗ ਗਏ, ਸਹੀ ਨੂੰ ਕੋਲੋਂ ਭੱਜ ਗਿਆ ਜੀ। ਹੁਣ ਬੜੇ ਵੱਡੇ ਸਵਾਲ ਆ ਕਿ ਉਸਨੇ ਪੁਲਿਸ ਪਾਰਟੀ ਦੀ ਹਾਜ਼ਰੀ ਦੇ ਵਿੱਚ ਕਿਦਾਂ। ਅੱਗੇ ਵੀ ਤੇ ਤੁਹਾਨੂੰ ਯਾਦ ਆ ਨਾ ਕਿ ਇਸੇ ਤਰ੍ਹਾਂ ਦਾ ਇੱਕ ਮਾਮਲਾ ਹੋਇਆ ਸੀਗਾ ਜਦੋਂ ਏਐਸਆਈ ਦੀ ਗੋਲੀ ਵੱਜ ਗਈ ਸੀ। ਜੀ, ਉਸ ਤੋਂ ਬਾਅਦ ਉੱਥੋਂ ਦੇ ਉਦੋਂ ਲਾਲਪੁਰਾ ਹੀ ਸੀਗੇ ਨਾ ਕਿ ਜੀ। ਮੇਰੇ ਖਿਆਲ ਦੇ ਨਾਲ ਦੂਜੀ ਧਿਰ ਦਾ ਜਿਹੜਾ ਸੀਗਾ ਸਰਪੰਚ ਤੇ ਕੁਝ ਹੋਰ ਬੰਦਿਆਂ ਨੂੰ ਕਲੀਨ ਚਿੱਟ ਮਿਲੀ ਸੀ। ਤਾਂ ਉੱਥੇ ਇਹ ਹੂੰ, ਗੱਲ ਨਿਕਲ ਕੇ ਆਈ ਸੀ, ਦੋਸ਼ ਇਹ ਨਿਕਲਿਆ ਸੀਗਾ ਕਿ ਇਹਨਾਂ ਦੇ ਕੋਲ ਹੀ ਕੋਈ ਆਪਣਾ ਪ੍ਰਾਈਵੇਟ ਵੈਪਨ ਸੀਗਾ ਜਿਹਦੇ ਕਰਕੇ ਉਹ ਗੋਲੀ ਵੱਜੀ ਆ ਥਾਣੇਦਾਰ। ਹੂੰ, ਤਾਂ ਮਤਲਬ ਕਿ ਇਹ ਬੜੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ। ਤੁਸੀਂ ਜਦੋਂ ਜ਼ਮੀਨ ਤੇ ਜਾ ਕੇ ਆਪਰੇਸ਼ਨ ਕਰਨਾ, ਕੋਈ ਅੰਜਾਮ ਦੇਣਾ, 7-8 ਇਹਦੇ ਤੇ ਪਰਚੇ ਆ, ਤੁਸੀਂ ਜਾ ਰਹੇ ਹੋ। ਮੈਂ ਤਾਂ ਇੱਕ ਗੱਲ ਜਾਣਦਾ ਸਰ, ਇਹ ਜਿਹੜੇ ਬੰਦੇ ਜੀ, ਆ ਇੱਕ ਤੇ ਉਦਾਂ ਲਫੰਗੇ ਹੁੰਦੇ ਆ, ਠੀਕ ਹੈ ਜੀ। ਨਾ। ਦੂਜੀ ਗੱਲ ਇਹ ਹੈ ਕਿ ਪੁਲਿਸ ਸਾਡੀ, ਤੁਹਾਨੂੰ ਪਤਾ ਇੱਕ ਵਾਰੀ ਵੀਡੀਓ ਵਾਇਰਲ ਹੋਈ ਸੀ, ਪੁਲਿਸ ਦੀ ਉਹ ਗਨ ਚੱਕ ਕੇ ਜਿਹੜਾ ਸੀ ਇੱਕ ਨਸ਼ੇੜੀ ਤੇ ਸ਼ਾਇਦ ਸਕੂਲ ਦੀ ਕੰਧ ਤੇ ਚੜ ਗਿਆ ਸੀ। ਜੀ, ਜੀ, ਐਸਐਲਆਰ ਸੀ ਕਿ ਪਤਾ ਨਹੀਂ ਕੁਝ ਇਦਾਂ ਦੀ ਸੀਗੀ ਮੇਰੇ ਖਿਆਲ ਦੇ ਨਾਲ। ਤੁਹਾਨੂੰ ਯਾਦ ਹੋਏਗਾ ਜੀ। ਅੱਜ ਤੋਂ ਕਈ ਸਾਲ ਪਹਿਲਾਂ ਵੀਡੀਓ ਵਾਇਰਲ ਹੋਇਆ ਸੀ। ਇੱਕ ਵਾਰ ਉਹਨੂੰ ਹੋਰ ਕਹਿੰਦੇ ਵੀਡੀਓ ਵਾਇਰਲ ਹੋਈ ਸੀ, ਹਥਿਆਰ ਖੋ ਕੇ ਇੱਕ ਵਿਅਕਤੀ ਆਪਣੇ ਘਰ ਦੇ ਅੰਦਰ ਵੜ ਗਿਆ ਸੀ, ਬਾਅਦ ਚੋਂ ਮਿੰਨਤਾਂ ਕਈ ਦੇਰ ਕਰਦੇ ਮੋਟਰ ਰਹੇ ਵਾਲੇ ਸੀ। ਕੋਠੇ ਤੇ ਸ਼ਾਇਦ ਚੜ ਗਿਆ ਸੀਗਾ, ਕੁਝ ਇਸ ਤਰ੍ਹਾਂ ਜੀ, ਹੋਇਆ ਜੀ, ਸੀ। ਜੀ, ਜੀ। ਬਿਲਕੁਲ ਬਿਲਕੁਲ ਉਹਦੇ ਤੋਂ ਵੀ ਵੈਪਨ ਸਟਵਾਇਆ। ਤਾਂ ਮਤਲਬ ਇਹ ਆ ਕਿ ਪੁਲਿਸ ਦੀ ਫਿਟਨੈਸ ਦਾ ਹੁਣ ਖਿਆਲ ਰੱਖਣਾ ਪਵੇਗਾ। ਜੀ, ਜੀ, ਪੁਲਿਸ ਦੀ ਫਿਟਨੈਸ, ਜਿਹੜੀ ਤੁਹਾਡੀ ਪੁਲਿਸ ਜਿਹੜੀ ਆ ਜਿਹਨੇ ਜਾ ਕੇ ਫੀਲਡ ਦਾ ਕੰਮ ਕਰਨਾ ਹੈ ਨਾ ਸਾਹਮਣਾ, ਫਿੱਟ ਹੋਣੀ ਚਾਹੀਦੀ ਆ। ਜੀ, ਇਹ ਜੀ, ਥਾਣੇਦਾਰ ਵਿਚਾਰੇ ਜਿਹੜੇ ਮੰਨ ਲਓ 50 ਤੋਂ ਉੱਤੇ ਬੰਦਾ ਨਹੀਂ ਫਿੱਟ ਰਹਿੰਦਾ ਜੀ। ਜੀ, 50 ਤੋਂ ਪੁਲਿਸ 'ਚ ਤਾਂ ਕਦੇ ਵੀ 50 ਤੋਂ ਬੰਦਾ ਫਿੱਟ ਤੁਹਾਨੂੰ ਬਹੁਤ ਘੱਟ ਮਿਲੇਗਾ। ਜੀ। ਤਾਂ ਇਹ ਆ ਕਿ ਫੀਲਡ ਦਾ ਕੰਮ ਕਰਨ ਵਾਲੇ ਜਿਹੜੇ ਆ, ਭਾਵੇਂ ਉਹਨਾਂ ਨੂੰ ਤਨਖਾਹਾਂ ਦੁੱਗਣੀਆਂ ਦੇ ਕੇ, ਕੋਈ ਭਾਵੇਂ ਉਹਨਾਂ ਦੀ ਸਰਵਿਸ ਘੱਟ ਕਰੋ ਜਾਂ ਉਹਨਾਂ ਨੂੰ ਬਈ ਪਾਸੇ ਕਰੋ ਫੀਲਡ ਦੇ ਵਿੱਚੋਂ, ਫੀਲਡ 'ਚ ਫਿੱਟ ਬੰਦੇ ਹੋਣੇ ਚਾਹੀਦੇ ਆ ਤੁਹਾਡੇ, ਜਿਹੜੇ ਕਿ ਇਸ ਹੂੰ, ਤਰ੍ਹਾਂ ਦੇ ਹਿੰਸਕ ਪ੍ਰਵਿਰਤੀ ਵਾਲੇ ਬੰਦਿਆਂ ਤੇ ਫੌਰੀ ਤੌਰ ਤੇ ਕਾਬੂ ਪਾਉਣ। ਤੇ ਜਿਹੜੇ ਬੰਦੇ ਜੀ, ਕੋਲ ਵਿਚਾਰੇ ਕੋਲ ਆਪਣਾ ਵੈਪਨ ਹੀ ਨਹੀਂ ਸੰਭਾਲ ਹੁੰਦਾ, ਜੀ, ਤਾਂ ਉਹਨੂੰ ਫੀਲਡ ਦਾ ਆਪਾਂ ਕੀ ਜਿੰਮਾ ਸੌਂਪ ਸਕਦੇ ਹਾਂ। ਸੋ ਇਹ ਕਈ ਚੀਜ਼ਾਂ, ਫਿਰ ਗੱਲ ਉੱਥੇ ਆ ਜਾਏਗੀ ਜੋ 8 ਸਾਲ ਤੋਂ ਅਸੀਂ ਰੋਨੇ ਆ ਕਿ ਜਦ ਤੱਕ ਰਿਫਾਰਮਸ ਬਾਰੇ ਨਹੀਂ ਸੋਚੋਗੇ, ਨੀਤੀਗਤ ਢਾਂਚਾ ਜਿਹੜਾ ਨਹੀਂ ਬਦਲੋਗੇ, ਆਹੀ ਚੀਜ਼ਾਂ ਨਿਕਲਣਗੀਆਂ ਪਾਉ ਕੇ। ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।